98 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਅਮਰੀਕਨ ਲੋਕ ਹੁਣ ਇਹ ਸੋਚ ਰਹੇ ਆ ਵੀ ਅਮਰੀਕਾ ਨੂੰ ਇਲੋਨ ਮਸਕ ਰਨ ਕਰ ਰਿਹਾ ਜਾਂ ਪ੍ਰੈਜ਼ੀਡੈਂਟ ਡੋਨਲਡ ਟਰੰਪ। ਇਲੋਨ ਮਸਕ ਉਹਨਾਂ ਨੇ ਇਹ ਕਿਹਾ ਵੀ ਜਿਹੜੀ ਉਹਨਾਂ ਦੀ ਡੋਜ ਡਿਪਾਰਟਮੈਂਟ ਹੈਗੀ ਆ ਉਹ US ਗਵਰਨਮੈਂਟ ਦੀਆਂ ਪੇਮੈਂਟਸ ਨੂੰ ਕੱਟ ਕਰ ਦਊਗੀ ਜਿਨ੍ਹਾਂ ਨੂੰ ਉਹ ਪਸੰਦ ਨਹੀਂ ਕਰ ਸਕਦਾ ਐਂਡ ਨੋ ਵਨ ਕੈਨ ਸਟਾਪ ਇਟ। ਸੋ ਇਹ ਇਲੋਨ ਮਸਕ ਦੀ ਜਿਹੜਾ ਅਨਇਲੈਕਟਡ ਬੰਦਾ ਆ ਉਹ ਜਿਸ ਨੂੰ ਪ੍ਰੈਜ਼ੀਡੈਂਟ ਟਰੰਪ ਹੋਣਾ ਨੇ ਡੋਜ ਇੱਕ ਜਿਹੜੀ ਨਵੀਂ ਏਜੰਸੀ ਅਪੁਆਇੰਟ ਕੀਤੀ ਆ ਉਹਦਾ ਹੈਡ ਬਣਾਇਆ ਹੈਗਾ। ਅਮਰੀਕਾ ਦੇ ਵਿੱਚ ਪਲੱਸ ਅਮਰੀਕਾ ਤੋਂ ਬਾਹਰ ਜਿੰਨੇ ਵੀ ਲੋਕ US ਏਡ ਏਜੰਸੀ ਦੇ ਨਾਲ USAID ਦੇ ਨਾਲ ਕੰਮ ਕਰਦੇ ਆ ਉਹ ਇਸ ਟਾਈਮ ਉਹਨਾਂ ਦੀ ਫਰਾਈਡੇ ਨੂੰ ਛੁੱਟੀ ਹੋਣ ਜਾ ਰਹੀ ਆ। 10,000 ਤੋਂ ਵੱਧ ਲੋਕ ਜੋ ਇਸ ਟਾਈਮ ਇਸ ਏਜੰਸੀ ਦੇ ਕੰਮ ਕਰਦੇ ਹੈਗੇ, ਚਾਹੇ ਉਹ ਅਮਰੀਕਾ ਦੇ ਵਿੱਚ ਆ ਜਾਂ ਉਹ ਅਮਰੀਕਾ ਤੋਂ ਬਾਹਰ ਹੈਗੇ ਆ। ਸੋ ਇਹ ਲਾਸ ਐਂਜਲਸ ਟਾਈਮ ਨੇ ਤਾਂ ਇੱਥੋਂ ਤੱਕ ਅੱਜ ਇੱਕ ਆਰਟੀਕਲ ਛਾਪ ਦਿੱਤਾ ਵੀ ਸ਼ੈਡੋ ਗਵਰਨਮੈਂਟ ਤਾਂ ਨਹੀਂ ਚੱਲ ਰਹੀ। ਕਹਿੰਦੇ ਵੀ ਬਿਲੀਅਨੇਅਰ ਇਲੋਨ ਮਸਕ ਦਾ ਜਿਹੜਾ ਗ੍ਰਿਪ ਆ US ਗਵਰਨਮੈਂਟ ਦੀ ਸਪੈਂਡਿੰਗ ਦੇ ਉੱਤੇ ਇਹ ਇੱਕ ਬਹੁਤ ਸਰਪ੍ਰਾਈਜ਼ਿੰਗ ਹੈਗਾ ਆ। ਇਲੋਨ ਮਸਕ ਤੇ ਜਿਹੜੇ ਉਹਦੇ ਡਿਪਟੀਜ਼ ਆ ਜੰਗ ਨੌਜਵਾਨ ਰੱਖੇ ਹੋਏ ਹਨ 20 22 24 ਸਾਲ ਦੇ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਇੰਜੀਨੀਅਰਸ ਜੋ ਹੈਗੇ ਆ ਜੋ ਵੱਖ-ਵੱਖ ਡਿਪਾਰਟਮੈਂਟਸ ਨੂੰ ਪੂਰੀ ਤਰ੍ਹਾਂ ਹੁਣ ਆਡਿਟ ਕਰ ਰਹੇ, ਚੈੱਕ ਕਰ ਰਹੇ ਕਿਸ ਤਰ੍ਹਾਂ ਲੋਕਾਂ ਨੂੰ ਜਿਹੜਾ ਫਾਇਰ ਕਰਨਾ, ਕਿਹੜੀਆਂ ਏਜੰਸੀਜ਼ ਜਿਹੜੀਆਂ ਆ ਬੰਦ ਕਰਨੀਆਂ ਹੈਗੀਆਂ ਆ। ਜਿਸ ਹਿਸਾਬ ਦੇ ਨਾਲ ਟ੍ਰੇਜਰੀ ਡਿਪਾਰਟਮੈਂਟ ਦਾ ਐਕਸੈਸ ਇਲੋਨ ਮਸਕ ਦੇ ਕੋਲ ਮਿਲਿਆ ਹੈਗਾ ਉਹ ਤੋਂ ਸਾਰੇ ਬਹੁਤ ਸਰਪ੍ਰਾਈਜ਼ਿੰਗ ਹੈਗੇ ਆ। ਸੋ ਕਹਿੰਦੇ ਵੀ ਇਹ ਕਾਫੀ ਗਰੋਇੰਗ ਟੈਨਸ਼ਨ ਚੱਲ ਰਹੀ ਆ ਗਵਰਨਮੈਂਟ ਨੋਰਮਸ ਤੇ ਲਾਜ਼ ਦੇ ਵਿੱਚ। ਤੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਦਾ ਜਿਹੜਾ ਨਵਾਂ ਵਿਜ਼ਨ ਹੈਗਾ ਫॉर ਨਿਊ ਗਵਰਨਮੈਂਟ ਆਰਡਰ ਉਹ ਪੂਰੇ ਜ਼ੋਰ ਸ਼ੋਰ ਦੇ ਨਾਲ ਚੱਲ ਰਿਹਾ ਹੈਗਾ। ਅਨਇਲੈਕਟਡ ਐਫੀਸ਼ੀਐਂਸੀ ਕੰਸਲਟੈਂਟ ਦੁਨੀਆ ਦਾ ਸਭ ਤੋਂ ਅਮੀਰ ਬੰਦਾ ਜੋ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਅਪੁਆਇੰਟ ਕੀਤਾ ਹੋਇਆ ਹੈਗਾ ਉਸ ਨੇ ਪਿਛਲੇ 2 ਹਫ਼ਤਿਆਂ ਦੇ ਵਿੱਚ ਕਹਿੰਦੇ ਵੀ ਪੂਰੀ ਤਰ੍ਹਾਂ ਕੇਓਸ ਜਿੱਦਾਂ ਉੱਪਰ ਥੱਲੇ ਵਾਸ਼ਿੰਗਟਨ DC ਦੇ ਵਿੱਚ ਕਰ ਦਿੱਤਾ ਹੈਗਾ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਜੌਬ ਲੂਜ਼ ਕਰਨ ਜਾ ਰਹੇ ਆ। 20,000 ਤੋਂ ਵੱਧ ਜਿਹੜੇ ਗਵਰਨਮੈਂਟ ਦੇ EMPLOYEES ਆ ਉਹਨਾਂ ਨੇ ਆਲਰੇਡੀ ਆਪਣੇ ਰੈਜ਼ਿਗਨੇਸ਼ਨ ਭੇਜ ਦਿੱਤੇ ਹੈਗੇ ਆ ਕਿਉਂਕਿ ਇਹਨਾਂ ਨੇ ਈਮੇਲ ਭੇਜੀ ਸੀ ਵੀ ਜਾਂ ਤਾਂ ਛੱਡ ਦਿਓ ਤੇ ਤੁਹਾਨੂੰ ਸਤੰਬਰ ਤੱਕ ਤਨਖਾਹ ਦੇ ਦਾਂਗੇ ਤੇ ਨਹੀਂ ਤਾਂ ਫਿਰ ਜਿਹੜੀਆਂ ਤੁਹਾਡੀਆਂ ਜੇ ਡਿਪਾਰਟਮੈਂਟ ਬੰਦ ਹੋ ਗਈਆਂ ਫਿਰ ਤੁਹਾਨੂੰ ਜੋ ਕੁਝ ਵੀ ਨਹੀਂ ਮਿਲਣਾ ਹੈਗਾ। ਜੀ ਬਸ ਇਹ ਜਿਹੜੀ ਚੀਜ਼ ਇਸ ਟਾਈਮ ਚੱਲ ਰਹੀ ਆ ਬਿਲੀਅਨਰ ਨੇ ਇਹ ਜਿਹੜੀ ਸਰਕਾਰ ਆਪਣੇ ਹੱਥ ਵੱਸ ਜਿਹੜੀ ਕੀਤੀ ਹੋਈ ਆ $277 ਮਿਲੀਅਨ ਈਲਨ ਮਸਕ ਨੇ ਲਾਇਆ ਸੀਗਾ ਟਰੰਪ ਹੋਣਾ ਦੇ ਜਿਹੜੇ ਉਹ ਜਿੱਤ ਦੇ ਵਿੱਚ। ਤੇ ਹੁਣ ਉਸ ਜਿੱਤ ਤੋਂ ਬਾਅਦ ਦੇ ਵਿੱਚ ਉਹ ਆਪਣੇ ਆਪ ਨੂੰ ਇੱਕ ਰਾਜੇ ਦੇ ਤੌਰ ਦੇ ਉੱਤੇ ਮਹਿਸੂਸ ਜਿਹੜਾ ਉਹ ਕਰ ਰਿਹਾ ਆ। ਤੇ ਉਹਨੇ ਆਪਣਾ ਜਿਹੜਾ ਸਾਥੀ ਹੈ ਰਾਮਾ ਸਵਾਮੀ ਨੂੰ ਤੇ ਇੱਥੇ ਆਉਣ ਤੋਂ ਪਹਿਲਾਂ ਹੀ ਜਿਹੜਾ ਬਾਹਰ ਦਾ ਕਿਨਾਰਾ ਜਿਹੜਾ ਰਾਹ ਦਿਖਵਾ ਦਿੱਤਾ ਸੀਗਾ ਉਹਨੂੰ ਹੁਣ ਪੁੱਛਣਾ ਵੀ ਕਿਸੇ ਨੇ ਨਹੀਂ, ਉਹ ਟੋਟਲੀ ਜਿਹੜਾ ਆਊਟ ਹੋ ਗਿਆ। ਮਾਗਾ ਦੇ ਵਿੱਚ ਜਿਹੜੇ ਕੁਛ ਕੁ ਲੋਕ ਹੈਗੇ ਆ ਜਿਹੜੇ ਈਲਨ ਮਸਕ ਦੇ ਉਲਟਾ, ਪਰ ਈਲਨ ਮਸਕ ਦੇ ਕੋਲ ਮਨੀ ਇੰਨੀ ਕੁ ਜ਼ਿਆਦਾ ਹੈ ਤੇ ਟਰੰਪ ਹੁਣੀ ਮਨੀ ਵਾਲੇ ਬੰਦੇ ਨੂੰ ਇਸ ਟਾਈਮ ਜ਼ਿਆਦਾ ਲਾਈਕ ਕਰ ਰਹੇ ਆ ਤੇ ਉਹ ਉਹਨਾਂ ਦਾ ਜਿਹੜਾ ਏਜੰਡਾ ਆ ਉਸ ਨੂੰ ਵੀ ਅੱਗੇ ਜਿਹੜਾ ਉਹ ਵਧਾ ਰਿਹਾ ਹੈਗਾ ਆ ਲੋਕਾਂ ਦੇ ਦੁਆਰਾ। ਈਲਨ ਮਸਕ ਦੇ ਉਲਟ ਉੱਥੇ ਖਾਸ ਕਰਕੇ ਵਾਸ਼ਿੰਗਟਨ DC ਦੇ ਵਿੱਚ ਕਈ ਥਾਵਾਂ ਦੇ ਉੱਤੇ ਪ੍ਰੋਟੈਸਟ ਵੀ ਜਿਹੜੇ ਉਹ ਕੀਤੇ ਜਾ ਰਹੇ। ਕੱਲ ਬਹੁਤ ਸਾਰੇ ਜਿਹੜੇ ਡੈਮੋਕ੍ਰੇਟ ਇਲੈਕਟਿਡ ਅਧਿਕਾਰੀ ਸੀਗੇ ਉਹਨਾਂ ਨੇ ਜਿਹੜਾ ਕਿਹਾ ਵੀ ਇਹ ਤਾਂ ਟੋਟਲੀ ਅਨਹਿੰਜਡ ਹੋ ਕੇ ਜਿਹੜਾ ਉਹ ਚੱਲ ਰਿਹਾ ਆ, ਕੋਈ ਟਰਾਂਸਪੇਰੈਂਸੀ ਨਹੀਂ, ਕੋਈ ਓਵਰਸਾਈਟ ਨਹੀਂ ਆ, ਜਿੱਦਾਂ ਮਰਜ਼ੀ ਜਿਵੇਂ ਮਰਜ਼ੀ ਜਿਹੜਾ ਆ ਉਹ ਸਾਰਾ ਕੁਛ ਕੀਤਾ ਜਿਹੜਾ ਉਹ ਉਸ ਦੇ ਦੁਆਰਾ ਜਿਹੜਾ ਉਹ ਕੀਤਾ ਜਾ ਰਿਹਾ ਹੈਗਾ ਆ। ਸੋ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਹੁਣ ਅੱਗੇ ਕੀ ਬਣਨ ਜਾ ਰਿਹਾ ਹੈਗਾ ਆ। ਇਸ ਟਾਈਮ ਫੈਡਰਲ ਫੰਡਸ ਦੇ ਵਿੱਚ ਜਿਹੜੀਆਂ ਰੋਕਾਂ ਲੱਗ ਰਹੀਆਂ ਆ US ਏਡ ਪ੍ਰੋਗਰਾਮ ਜਿਹੜੇ ਵੱਖ-ਵੱਖ ਚੱਲ ਰਹੇ ਆ ਪੂਰੀ ਸੰਸਥਾ ਨੂੰ ਬੰਦ ਜਿਹੜਾ ਉਹ ਕੀਤਾ ਜਾ ਰਿਹਾ ਆ। ਇਸ ਨੇ IRS ਦਾ ਜਿਹੜਾ ਡਾਇਰੈਕਟ ਫਾਈਲ ਸਿਸਟਮ ਉਸ ਨੂੰ ਵੀ ਠੱਪ ਕਰ ਦਿੱਤਾ, ਬੰਦ ਕਰ ਦਿੱਤਾ। ਇਹਦੇ ਆਪਣੇ ਜਿਹੜੇ ਸਾਥੀ ਕਈ ਇਸ ਚੀਜ਼ ਤੋਂ ਹੁਣ ਨਾਰਾਜ਼ ਵੀ ਜਿਹੜੇ ਉਹ ਹੋ ਰਹੇ ਨੇ ਵੀ ਭਾਈ ਇਹਦਾ ਤਾਂ ਸਾਨੂੰ ਜਿਹੜਾ ਉਹ ਫਾਇਦਾ ਹੁੰਦਾ ਸੀ। ਸੋ ਇਹ ਇਸ ਮੌਕੇ ਜੇ ਦੇਖਿਆ ਜਾਵੇ ਤਾਂ ਅਮਰੀਕਨ ਸਰਕਾਰ ਪ੍ਰਾਈਵੇਟਾਈਜੇਸ਼ਨ ਦੇ ਦੌਰ ਵੱਲ ਨੂੰ ਹੌਲੀ-ਹੌਲੀ ਵੱਧ ਰਹੀ ਹੈ। ਉਸ ਦਾ ਜਿਹੜਾ ਰਾਹ ਆ ਉਹ ਡੌਜ ਦੇ ਜ਼ਰੀਏ ਜਿਹੜਾ ਉਹ ਪੱਕਾ
ਕਿੱਤਾ ਜਿਹੜਾ ਹੋ ਜਾ ਰਿਹਾ ਆ। ਇਸ ਦੇ ਜਵਾਬ ਦੇ ਵਿੱਚ ਕੀ ਜਿਹੜਾ ਉਹ ਹੋਊਗਾ, ਇਹ 'ਚ ਦੇਖਣ ਵਾਲੀ ਗੱਲ ਹੈ। ਇਹਦੇ ਵਿੱਚ ਕੋਈ ਦੋ ਰਾਵਾ ਨਹੀਂ ਹੈ ਹਰਜੋਤ ਸਿੰਘ ਜੀ, ਵੀ ਸਰਕਾਰ ਬਿਹਤਰ ਢੰਗ ਦੇ ਨਾਲ ਕੰਮ ਕਰ ਸਕਦੀ ਆ, ਇਹਦੇ ਵਿੱਚ ਐਫੀਸ਼ੀਐਂਸੀ ਹੋਰ ਵਧਾਈ ਜਿਹੜੀ ਉਹ ਜਾ ਸਕਦੀ ਆ, ਪਰ ਬਗੈਰ ਕਿਸੇ ਜਾਂਚ ਪੜਤਾਲ ਤੋਂ ਕਿਹੜੀ ਦਾ ਕਿੰਨਾ ਅਸਰ ਆ, ਕਿਵੇਂ ਜਿਹੜਾ ਇਸ ਦਾ ਅਸਰ ਇਵੈਂਚੁਅਲੀ ਫਿਊਚਰ ਦੇ ਉੱਤੇ ਹੋ ਸਕਦਾ ਆ, ਕਹਿ ਲਓ ਵੀ ਜਿੱਦਾਂ ਉਹਨੂੰ ਸੁਪਨਾ ਆਉਂਦਾ ਉਸ ਹਿਸਾਬ ਦੇ ਨਾਲ ਉਹ ਨਾਲ ਦੇ ਨਾਲ ਜਿਹੜਾ ਉਹ ਕਰਦਾ ਜਾ ਰਿਹਾ। ਨੋ ਡਾਊਟ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਜ਼ਰੂਰ ਮਿੱਥ ਹੈਗਾ ਵੀ ਈਲਨ ਮਸਕ ਬਹੁਤ ਹੀ ਜ਼ਿਆਦਾ ਜਿਹੜਾ ਉਹ ਸਿਆਣਾ ਆ। ਜੇ ਹੁਣ ਵੈਸੇ ਤਾਂ ਇਹ ਆਖਿਆ ਜਾਂਦਾ ਵੀ ਜਿਹੜੇ ਬੰਦੇ ਇੱਦਾਂ ਦੇ ਸਿਆਣੇ ਹੁੰਦੇ ਉਹ ਕੋਡ ਕਰਦੇ ਆ ਜਾਂ ਇੱਦਾਂ ਦੀਆਂ ਚੀਜ਼ਾਂ ਬਣਾਉਂਦੇ, ਹੁਣ ਇਹ ਸਰਕਾਰ ਦੇ ਵਿੱਚ ਪੂਰੀ ਤਰ੍ਹਾਂ ਦਖਲਅੰਦਾਜ਼ੀ ਦੇ ਨਾਲ ਈਲਨ ਮਸਕ ਦਾ ਕੰਮ ਜਿਹੜਾ ਉਹ ਚੱਲ ਰਿਹਾ ਆ। ਇਹ ਜ਼ਿਕਰਯੋਗ ਗੱਲ ਆ, ਕਿਸੇ ਟਾਈਮ ਦੇ ਉੱਤੇ ਵੀ ਪੂਰਾ ਲੈਫਟਿਸਟ ਹੁੰਦਾ ਸੀਗਾ ਤੇ ਫਿਰ ਇਵੈਂਚੁਅਲੀ ਇਹ ਪੂਰਾ ਸੁਪਰ ਮਾਗਾ, ਡਾਰਕ ਮਾਗਾ ਵੱਲ ਨੂੰ ਜਿਹੜਾ ਆ ਇਹ ਵਧਿਆ। ਜਿਹੜੇ ਲੋਕ ਪਹਿਲਾਂ ਇਹ ਲੈਫਟ ਵੱਲ ਹੋਣ ਕਰਕੇ ਇਹਦੀਆਂ ਗੱਡੀਆਂ ਖਰੀਦਦੇ ਸੀ, ਹੁਣ ਇਹਦੇ ਰਾਈਟ ਵੱਲ ਹੋਣ ਕਰਕੇ ਇਹਦੀਆਂ ਗੱਡੀਆਂ ਵੇਚਣ ਲੱਗ ਗਏ ਆ। ਸੋ ਜ਼ਿੰਦਗੀ ਦੇ ਵਿੱਚ ਦੇਖੋ ਬਦਲਾਵ ਕਿਸ ਤਰੀਕੇ ਦੇ ਨਾਲ ਆ ਜਾਂਦਾ ਹੈ, ਲੋਕਾਂ ਦੇ ਮਨ ਵੀ ਬਦਲ ਜਾਂਦੇ ਆ। ਇਹਦੇ ਬਦਲਾਅ ਹੋਣ ਦੇ ਨਾਲ, ਇਹਦੇ ਪੋਲੀਟੀਕਲ ਵਿਚਾਰ ਜਿਹੜੇ ਉਹ ਬਦਲਣ ਦੇ ਨਾਲ ਲੋਕਾਂ ਦੇ ਮਨਾਂ ਦੇ ਉੱਤੇ ਵੀ ਇਸ ਦੀ ਜਿਹੜੀ ਛਵੀ ਦੇ ਉੱਤੇ ਜਿਹੜਾ ਉਹ ਅਸਰ ਪਿਆ ਜਿਹੜਾ ਉਹ ਨਜ਼ਰ ਆਉਂਦਾ ਆ। ਸੋ ਬਾਕੀ ਜਿਹੜਾ ਹਰਜੋਤ ਸਿੰਘ ਜੀ ਇਹਦੇ ਦੁਆਰਾ ਜਿਹੜਾ ਆਖਿਆ ਗਿਆ ਸੀਗਾ ਵੀ ਆਪਾਂ ਸਾਰਾ ਹੀ ਕੁਛ ਸਟ੍ਰੀਮਲਾਈਨ ਕਰ ਦੇਣਾ ਆ, ਜਿਹੜੇ ਲੋਕ ਨਹੀਂ ਚਾਹੀਦੇ ਉਹਨਾਂ ਨੂੰ ਆਪਾਂ ਤੋੜ ਦੇਣਾ ਹੈਗਾ ਆ। ਉਸ ਸਿਲਸਿਲੇ ਦੇ ਵਿੱਚ CIA ਤੇ NSA ਪਹਿਲੀ ਜਿਹੜੀ ਇੰਟੈਲੀਜੈਂਸ ਦੀ ਸੰਸਥਾ ਬਣੀ ਆ, ਜਿਨ੍ਹਾਂ ਦੇ ਸਾਰੇ EMPLOYEES ਨੂੰ ਬਾਏ ਆਊਟ ਦੀ ਜਿਹੜੀ ਆ ਉਹ ਈਮੇਲ ਆ ਉਹ ਪਹੁੰਚ ਚੁੱਕੀ ਆ। ਜਿੱਦਾਂ ਫੈਡਰਲ ਅਧਿਕਾਰੀਆਂ ਨੂੰ ਹੋਰ ਥਾਵਾਂ ਦੇ ਉੱਤੇ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜਾ ਹਰਜੋਤ ਸਿੰਘ ਜੀ ਇਹਨਾਂ ਨੂੰ ਚਿੱਠੀਆਂ ਜਿਹੜੀਆਂ ਉਹ ਮਿਲੀਆਂ ਸੀਗੀਆਂ, ਈਮੇਲਸ ਮਿਲੀਆਂ ਸੀਗੀਆਂ ਵੀ ਤੁਸੀਂ ਸਤੰਬਰ ਤੱਕ ਦਾ ਸੈਵਰੈਂਸ ਪੈਕੇਜ ਲੈ ਲਓ ਤੇ ਪੈਕੇਜ ਲੈਣ ਤੋਂ ਬਾਅਦ ਦੇ ਵਿੱਚ ਤੇ ਤੁਸੀਂ ਜਿਹੜਾ ਉਹ 6 ਫਰਵਰੀ ਤੱਕ ਰਿਜ਼ਾਈਨ ਕਰ ਦਿਓ। ਤੇ ਹੁਣ CIA ਤੋਂ ਇਹ ਜਿਹੜੀਆਂ ਰਿਪੋਰਟਸ ਜਿਹੜੀਆਂ ਆ ਰਹੀਆਂ, ਉਹਨਾਂ ਦੇ ਕੁਝ ਅਧਿਕਾਰੀਆਂ ਨੇ ਗੁਪਤ ਰਹਿਣ ਦੀ ਸ਼ਰਤ ਦੇ ਉੱਤੇ NPR ਦੇ ਨਾਲ ਗੱਲਬਾਤ ਕਰਦੇ ਹੋਏ ਜਿਹੜਾ ਉਹ ਦੱਸਿਆ ਸੀਗਾ ਵੀ ਸਾਡੇ ਵੀ ਸਾਰੇ ਹੀ ਮੁਲਾਜ਼ਮਾਂ ਨੂੰ ਇਹ ਜਿਹੜੀ ਚਿੱਠੀ ਆ ਉਹ ਪਹੁੰਚ ਗਈ ਆ, ਈਮੇਲ ਜਿਹੜੀ ਉਹ ਹੁਣ ਪਹੁੰਚ ਚੁੱਕੀ ਹੈਗੀ ਆ। ਇਸ ਦੇ ਵਿੱਚ ਇਹਨਾਂ ਨੇ ਲੁਕਵੇਂ ਢੰਗ ਦੇ ਨਾਲ ਟਰੰਪ ਹੁਣਾਂ ਨੇ, ਸਰਕਾਰ ਨੇ, ਐਡਮਿਨਿਸਟ੍ਰੇਸ਼ਨ ਨੇ ਇਹ ਲਿਖਿਆ ਆ ਵੀ ਜੇ ਤੁਸੀਂ ਬਾਏ ਆਊਟ ਲੈਂਦੇ ਆ ਤਾਂ ਤੁਸੀਂ ਲਾ ਸੂਟ ਨਹੀਂ ਕਰ ਸਕਦੇ, ਸੂ ਨਹੀਂ ਜਿਹੜਾ ਇਸ ਦੇ ਵਿੱਚ ਬਾਅਦ ਦੇ ਵਿੱਚ ਕਰ ਸਕਦੇ ਹੈਗੇ। ਸੋ ਉਹਨਾਂ ਦੇ ਲਈ ਰਾਹ ਨੂੰ ਵੀ ਬੰਦ ਕੀਤਾ ਜਾ ਰਿਹਾ ਆ। ਉੱਦਾਂ ਇਹ ਚਰਚਾ ਜਿਹੜੀ ਹਰਜੋਤ ਸਿੰਘ ਜੀ ਕਾਫੀ ਚੱਲ ਰਹੀ ਆ ਵੀ ਇਸ ਤਰੀਕੇ ਦੇ ਨਾਲ ਕੋਰਸ ਨਹੀਂ ਕੀਤਾ ਜਾ ਸਕਦਾ, ਧੱਕੇ ਦੇ ਨਾਲ ਕਈਆਂ ਕੋ ਅਸਤੀਫੇ ਜਿਹੜੇ ਆ ਉਹ ਨਹੀਂ ਲਏ ਜਿਹੜੇ ਉਹ ਜਾ ਸਕਦੇ। ਇਹ ਹੁਣ ਇੱਕ ਵੱਖਰਾ ਗੁੰਝਲਦਾਰ ਮਸਲਾ ਜਿਹੜਾ ਉਹ ਬਣੂਗਾ। ਇੱਕ ਪ੍ਰਾਈਵੇਟ ਕੰਪਨੀ ਦੇ ਵਾਂਗੂ ਕਹਿ ਲਓ ਵੀ ਜਿੱਦਾਂ NDA ਸਾਈਨ ਕਰਾਏ ਜਾਂਦੇ ਆ ਵੀ ਤੁਸੀਂ ਲਾ ਸੂਟ ਨਹੀਂ ਕਰ ਸਕਦੇ, ਬਾਅਦ ਦੇ ਵਿੱਚ ਬੋਲ ਨਹੀਂ ਸਕਦੇ, ਉੱਦਾਂ ਦੀ ਚੀਜ਼ ਇਸ ਅਸਤੀਫੇ ਦੇ ਵਿੱਚ ਐਡ ਕੀਤੀ ਗਈ ਆ। ਦਾ ਹਿੱਲ ਰਿਪੋਰਟ ਕਰ ਰਿਹਾ ਵੀ ਹੁਣ ਤੱਕ ਜਿਹੜੇ ਮਿਲੀਅਨਸ ਆਫ ਲੋਕਾਂ ਨੂੰ ਈਮੇਲਾਂ ਗਈਆਂ ਉਹਦੇ ਵਿੱਚੋਂ 20,000 ਜਿਹੜੇ ਲੋਕਾਂ ਨੇ ਹੁਣ ਤੱਕ ਇਸ ਜਿਹੜੀ ਵਲੰਟੀਅਰ ਰਿਟਾਇਰਮੈਂਟ ਕਹਿ ਲਓ ਜਾਂ ਵਲੰਟੀਅਰ ਰੈਜ਼ਿਗਨੇਸ਼ਨ ਆ ਉਸ ਨੂੰ ਅਸੈਪਟ ਕਰ ਲਿਆ ਹੈਗਾ ਆ। ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਸੀ ਵੀ CNN ਵੀ ਰਿਪੋਰਟ ਕਰ ਰਿਹਾ ਵੀ US ਏਡ ਏਜੰਸੀ ਜਿਹੜੀ ਹੈਗੀ ਆ ਉਹਦੇ ਜਿੰਨੇ ਵੀ EMPLOYEE ਆ ਉਹ ਚਾਹੇ ਦੁਨੀਆ ਦੇ ਵਿੱਚ ਹੋਰ ਮੁਲਕਾਂ ਦੇ ਵਿੱਚ ਵੀ ਹੈਗੇ ਆ, ਉਹਨਾਂ ਨੂੰ ਵਾਪਸ ਬੁਲਾ ਲਿਆ ਗਿਆ ਆ ਤੇ ਫਰਾਈਡੇ ਨੂੰ 11:59 ਦੇ ਉੱਤੇ ਕਹਿੰਦੇ ਵੀ ਸਾਰਿਆਂ ਨੂੰ ਐਡਮਿਨਿਸਟ੍ਰੇਟਿਵ ਲੀਵ ਦੇ ਉੱਤੇ ਪਲੇਸ ਕਰ ਦਿੱਤਾ ਜਾਊਗਾ। ਸੋ ਉਹ ਇੱਕ ਤਰ੍ਹਾਂ ਦੇ ਨਾਲ ਆਪਾਂ ਇਹ ਕਹਿ ਸਕਦੇ ਹਾਂ ਵੀ ਉਹਨਾਂ ਦੀ ਛੁੱਟੀ ਕਰ ਦਿੱਤੀ ਜਾਊਗੀ। ਸੋ ਬਹੁਤ ਵੱਡੀ ਇਹ ਏਜੰਸੀ ਸੀਗੀ। ਇਸ ਏਜੰਸੀ ਨੂੰ ਲੈ ਕੇ ਕਈ ਸਰਕਾਰਾਂ ਖੁਸ਼ ਆ, ਖਾਸ ਕਰਕੇ ਆਥੋਰੀਟੇਰੀਅਨ ਜਿਹੜੀਆਂ ਸਰਕਾਰਾਂ ਹੈਗੀਆਂ ਰਸ਼ੀਆ ਦੀ ਜਾਂ ਹੋਰ, ਕਿਉਂਕਿ ਸੈਲਵਾਡੋਰ ਦੀ, ਹੰਗਰੀ ਦੀ, ਉਹ ਇਹ ਸੋਚਦੇ ਸੀ ਕਿ ਜਿਹੜੇ ਅਮਰੀਕਾ ਸਰਕਾਰ ਆ ਉਹ US ਏਡ ਏਜੰਸੀ ਦੇ ਥਰੂ ਸਾਡੇ ਉਲਟ ਰਿਵੋਲਟ ਪੈਦਾ ਕਰਦੀ ਹੈ, ਕਿਉਂਕਿ ਬਹੁਤ ਸਾਰੇ ਨਾਨ ਪ੍ਰੋਫਿਟ ਕੰਮ ਉਹਨਾਂ ਮੁਲਕਾਂ 'ਚ ਕਰਦੇ ਸੀ, ਖਾਸ ਕਰਕੇ ਬੱਚਿਆਂ ਨੂੰ ਟੀਚ ਕਰਨ ਦੇ ਲਈ, ਹੈਲਥ ਦੇ ਲਈ। ਸੋ ਇਦਾਂ ਦੇ ਇਸ਼ੂਜ਼ ਤੇ ਵਰਕ ਕਰਦੇ ਸੀ, ਪਰ ਉਹ ਆਪਣੇ ਆਪ ਨੂੰ ਜਿਹੜੇ ਇੱਕ ਤਰ੍ਹਾਂ ਨਾਲ ਥ੍ਰੈਟ ਸਮਝਦੇ ਸੀਗੇ। ਐਲੋਨ ਮਸਕ ਉਹਨਾਂ ਨੇ ਇਹ ਕਿਹਾ ਆ ਵੀ ਜਿਹੜੀ ਟ੍ਰੈਜਰੀ ਡਿਪਾਰਟਮੈਂਟ ਆ ਇਹਨੂੰ ਟੋਟਲੀ ਮਿਸਯੂਜ਼ ਕੀਤਾ ਜਾਂਦਾ ਰਿਹਾ ਆ। ਕਹਿੰਦੇ ਵੀ ਇਹਨਾਂ ਨੇ ਪੇਮੈਂਟਸ ਫਰੋਜੂਲੈਂਟ ਤੇ ਟੈਰਰਿਸਟ ਗਰੁੱਪ ਤੱਕ ਵੀ ਦਿੱਤੀਆਂ ਹੈਗੀਆਂ ਤੇ ਇਹ ਇਸ ਡਿਪਾਰਟਮੈਂਟ ਵੱਲੋਂ ਡਿਨਾਈ ਨਹੀਂ ਕੀਤਾ ਗਿਆ। ਇਸ ਕਰਕੇ ਅਸੀਂ ਇਸ ਨੂੰ ਵੀ ਜਿਹੜਾ ਕਲੀਨ ਕਰਨ
ਜਾ ਰਹੇ ਹੈਗੇ ਆ। ਸੋ ਅੱਜ ਨਿਊਯਾਰਕ ਟਾਈਮਜ਼, ਵਾਲ ਸਟਰੀਟ ਜਰਨਲ, ਇਹਨਾਂ ਸਾਰਿਆਂ ਨੇ ਇਸ ਸੰਬੰਧ ਦੇ ਵਿੱਚ ਲਿਖਿਆ ਹੈਗਾ ਭਈ ਅਮਰੀਕਾ ਦੇ ਵਿੱਚ ਇੱਕ ਅਨਇਲੈਕਟਡ ਬੰਦਾ, ਉਹਦੀ ਪਾਵਰ ਜਿਹੜੀ ਆ ਇਸ ਟਾਈਮ ਇਸ ਤਰ੍ਹਾਂ ਲੱਗ ਰਹੀ ਆ ਭਈ ਉਹ ਪ੍ਰੈਜ਼ੀਡੈਂਟ ਤੋਂ ਵੀ ਉੱਪਰ ਹੈਗੀ। ਜੀ ਬਿਲਕੁਲ। ਤੇ ਹਰਜੋਤ ਸਿੰਘ ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, ਸਲੋਲੀ ਆਪਣੇ ਜਿਹੜੇ ਸਰਕਾਰ ਦੇ ਬਹੁਤ ਸਾਰੇ ਜਿਹੜੇ ਹਿੱਸੇ ਆ ਉਹ ਖੁਰ ਰਹੇ ਆ। ਇਹ ਜਿਹੜੀ ਚੀਜ਼ ਆ ਅਕਸਰ ਹੁਣ ਚਰਚਾ ਦਾ ਵਿਸ਼ਾ ਬਣ ਰਹੀ ਆ। FBI, CIA, ਇਸ ਦੇ ਵਿੱਚ ਉਹ ਲੋਕ ਜਿਨ੍ਹਾਂ ਨੇ ਟਰੰਪ ਹੁਣਾਂ ਦੇ ਕੇਸਾਂ ਦੇ ਉੱਤੇ ਕੰਮ ਕੀਤਾ ਆ, ਉਹਨਾਂ ਨੂੰ ਕਹਿੰਦੇ ਵੀ ਪਰਜ ਕੀਤਾ ਜਿਹੜਾ ਉਹ ਜਾ ਰਿਹਾ ਹੈ, ਸ਼ਾਂਤੀ ਜਿਹੜੀ ਆ ਉਹ ਉਹਨਾਂ ਦੀ ਕੀਤੀ ਜਿਹੜੀ ਉਹ ਜਾ ਸਕਦੀ ਆ। ਨੈਸ਼ਨਲ ਸਿਕਿਉਰਿਟੀ ਏਜੰਸੀ ਦਾ ਜਿੱਦਾਂ ਆਪਾਂ ਤੁਹਾਨੂੰ ਦੱਸਿਆ ਵੀ ਪਹਿਲੇ ਬਾਈ ਆਊਟ ਆਫਰ ਜਿਹੜੇ ਉਹਨਾਂ ਨੂੰ ਮਿਲੇ ਆ, ਤੇ ਉਧਰ ਇਹ ਜਿਹੜੀਆਂ ਇਸ ਟਾਈਮ ਜਾਣਕਾਰੀਆਂ ਜਿਹੜੀਆਂ ਸਾਹਮਣੇ ਆ ਰਹੀਆਂ ਆ ਵੀ ਜਿਸ ਤਰੀਕੇ ਦੇ ਨਾਲ ਇਸ ਟਾਈਮ ਉਹਨਾਂ ਲੋਕਾਂ ਦੀਆਂ ਲਿਸਟਾਂ ਬਣਾ ਕੇ ਇੱਧਰ ਉਹਨਾਂ ਨੂੰ ਰਿਜ਼ਾਈਨ ਕਰਨ ਲਈ ਮਜਬੂਰ ਕੀਤਾ ਜਾ ਰਿਹਾ, ਤੇ ਜਾਂ ਉਹਨਾਂ ਨੂੰ ਫਾਇਰ ਕਰਨ ਦੀਆਂ ਧਮਕੀਆਂ ਜਿਹੜੀਆਂ ਮਿਲ ਰਹੀਆਂ ਆ, ਇਹਦੇ ਨਾਲ ਜਿਹੜੀ ਇੰਟੈਲੀਜੈਂਸ ਏਜੰਸੀ ਆ ਉਹਦੇ ਵਰਕਫੋਰਸ ਦੇ ਉੱਤੇ ਅਸਰ ਪਊਗਾ। ਕਈ ਜਿਹੜੇ ਜਰਨਲਿਸਟ ਆ ਉਹ ਇੱਥੋਂ ਤੱਕ ਵੀ ਗੱਲ ਕਹਿਣ ਦੀ ਕੋਸ਼ਿਸ਼ ਕਰ ਰਹੇ ਆ ਵੀ ਕਹਿੰਦੇ ਵੀ ਜੇ ਇਸ ਤਰੀਕੇ ਦੇ ਨਾਲ ਬਾਏ ਆਊਟ ਜਿਹੜਾ ਉਹ ਹੁੰਦਾ ਆ, ਤੇ ਜਾਂ ਜਿਹੜਾ ਉਹ ਪਰਜ ਹੁੰਦਾ ਹੈ CIA ਜਾਂ FBI ਚ ਉਹਨਾਂ ਲੋਕਾਂ ਨੂੰ ਕੱਢਿਆ ਜਾਂਦਾ ਆ, ਤਾਂ ਅਮਰੀਕਾ ਕਿਤੇ ਨਾ ਕਿਤੇ ਵਨਰੇਬਲ ਹੋ ਸਕਦਾ ਆ ਬਹੁਤ ਸਾਰੀਆਂ ਅਜਿਹੀਆਂ ਐਕਟੀਵਿਟੀਜ਼ ਦੇ ਵਿੱਚ। USAID ਦੇ ਆੜ ਦੇ ਵਿੱਚ ਜਿੱਦਾਂ ਤੁਸੀਂ ਦੱਸ ਹੀ ਰਹੇ ਆ ਵੀ ਅਮਰੀਕਾ ਬਹੁਤ ਸਾਰੇ ਮੁਲਕਾਂ ਦੇ ਵਿੱਚ ਨਜ਼ਰ ਵੀ ਰੱਖਦਾ ਸੀ, ਤੇ ਉੱਥੋਂ ਦੇ ਹਾਲਾਤਾਂ ਨੂੰ ਮੈਨੇਜ ਕਰਨ ਦੀ ਵੀ ਜਿਹੜੀ ਉਹ ਕੋਸ਼ਿਸ਼ ਕਰਦਾ ਸੀ। ਕੀ ਉਹਨਾਂ ਸਾਰੇ ਪ੍ਰੋਗਰਾਮ ਨੂੰ ਬੰਦ ਕਰਕੇ ਅਮਰੀਕਾ ਆਪਣਾ ਪੱਲੜਾ ਜਿਹੜਾ ਆ ਉਹ ਵੀਕ ਤੇ ਨਹੀਂ ਕਰ ਰਿਹਾ? ਇਹ ਜਿਹੜੇ ਹੁਣ ਸਵਾਲ ਜਿਹੜੇ ਉਹ ਨਾਲ ਦੇ ਨਾਲ ਉੱਠਣੇ ਸ਼ੁਰੂ ਹੋ ਚੁੱਕੇ ਆ। ਉਧਰ FBI ਤੋਂ ਇਹ ਰਿਪੋਰਟਸ ਆ ਰਹੀਆਂ ਵੀ ਜਿਨ੍ਹਾਂ ਲੋਕਾਂ ਨੇ ਟਰੰਪ ਹੁਣਾਂ ਦੇ ਕੇਸ ਦੇ ਉੱਤੇ ਕੰਮ ਕੀਤਾ ਸੀਗਾ, ਜਿਹੜੀ ਉਹਨਾਂ ਦੀਆਂ ਲਿਸਟਾਂ ਬਣਾ ਕੇ ਉਹਨਾਂ ਨੂੰ ਫਾਇਰ ਕਰਨ ਵੱਲ ਨੂੰ ਜਾਂ ਰਿਜ਼ਾਈਨ ਕਰਨ ਨੂੰ ਜਿਹੜਾ ਉਹ ਆਖਿਆ ਜਾ ਰਿਹਾ ਆ, ਉਹਨਾਂ ਚੋਂ ਕੁਝ ਲੋਕ ਮਿਲ ਕੇ ਲਾਸੂਟ ਕਰਨ ਦੀ ਤਿਆਰੀ ਦੇ ਵਿੱਚ ਚੱਲ ਰਹੇ ਆ। ਸੋ ਇਹ ਇੱਕ ਹੁਣ ਨਵਾਂ ਜਿਹੜਾ ਮਸਲਾ ਆ ਉਹ ਬਣ ਰਿਹਾ ਹੈ ਅੰਦਰਗਾਤੇ। ਜਿਹੜਾ ਹਰਜੋਤ ਸਿੰਘ ਜੀ ਚੰਗਾ ਪਿੱਟ ਸਿਆਪਾ ਬਹੁਤ ਸਾਰੀਆਂ ਜਿਹੜੀਆਂ ਆ ਮਹਿਕਮਿਆਂ ਦੇ ਵਿੱਚ ਜਿਹੜਾ ਉਹ ਬਣ ਚੁੱਕਾ ਆ। ਉਹ ਤਾਂ ਪੈਮ ਬੌਂਡੀ ਜਿਹੜੇ ਕੱਲ ਅਟਾਰਨੀ ਜਨਰਲ ਬਣ ਗਏ ਆ, ਚੁਣੇ ਗਏ ਆ, ਉਹਨਾਂ ਨੂੰ ਸੈਨੇਟ ਨੇ ਮਨਜ਼ੂਰੀ ਦੇ ਦਿੱਤੀ। ਕਹਿੰਦੇ ਵੀ ਅਸੀਂ ਪੋਲੀਟੀਸਾਈਜ਼ ਨਹੀਂ ਕਰਨਾ ਮਹਿਕਮੇ ਨੂੰ, ਪਰ ਸਿੱਧੇ ਤੌਰ ਦੇ ਉੱਤੇ ਲਿਸਟਾਂ ਬਣਾ ਕੇ ਜਿਨ੍ਹਾਂ ਨੇ ਟਰੰਪ ਹੁਣਾਂ ਦੇ ਕੇਸ ਦੇ ਉੱਤੇ ਕੰਮ ਕੀਤਾ ਸੀਗਾ, ਉਹਨਾਂ ਨੂੰ ਹੁਣ ਬਾਹਰ ਦਾ ਰਸਤਾ ਦਿਖਾਉਣ ਦੀਆਂ ਤਿਆਰੀਆਂ ਪੂਰੀਆਂ ਚੱਲ ਰਹੀਆਂ। ਅਗਲੀ ਖਬਰ ਵੱਲ ਚੱਲੀਏ ਤੇ ਕਹਿੰਦੇ ਵੀ ਇੱਕ ਮਾਈਗ੍ਰੈਂਟਸ ਦੀ ਜਿਹੜੀ ਫਲਾਈਟ ਆ ਗੁਆਂਟਾਨਾਮੋ ਬੇ, ਜਿਹੜੀ ਦੁਨੀਆ ਦੀ ਵਰਸਟ ਆਫ ਦਾ ਵਰਸਟ ਲੋਕਾਂ ਨੂੰ ਜੋ ਲੈ ਕੇ ਅਮਰੀਕਾ ਤੋਂ ਇਸ ਜੇਲ੍ਹ ਦੇ ਵਿੱਚ ਫਲਾਈਟ ਪਹੁੰਚ ਗਈ ਹੈਗੀ ਆ। ਇਹ ਐਲ ਪਾਸੋ ਟੈਕਸਸ ਤੋਂ ਚੱਲੀ ਸੀ, ਜਿਹਦੇ ਵਿੱਚ ਥੋੜੇ ਹਜੇ ਸੀਗੇ ਜੋ ਲੋਕ ਉੱਥੇ ਡਿਪੋਰਟ ਕੀਤੇ ਜਾ ਰਹੇ ਆ। C-17 ਪਲੇਨ ਅੱਜ ਕੱਲ ਟਰੰਪ ਉਹਨਾਂ ਨੇ ਮਸ਼ਹੂਰ ਕੀਤਾ ਪਿਆ ਹੈ ਦੁਨੀਆ ਦੇ ਮੁਲਕਾਂ ਦੇ ਵਿੱਚ। ਇੱਥੇ ਜੋ ਇਮੀਗ੍ਰੈਂਟਸ ਹੈਗੇ ਆ, ਇਲੀਗਲ ਇਮੀਗ੍ਰੈਂਟਸ ਕਹਿ ਲਓ, ਉਹਨਾਂ ਨੂੰ ਵਾਪਸ ਆਪਣੇ ਮੁਲਕਾਂ ਦੇ ਵਿੱਚ ਛੱਡਣ ਦੇ ਲਈ ਇਸ ਫਲਾਈਟ ਦੇ ਵਿੱਚ ਉਸ ਫੈਸਿਲਿਟੀ ਦੇ ਵਿੱਚ ਲੋਕਾਂ ਨੂੰ ਲਿਜਾਇਆ ਜਾ ਰਿਹਾ ਹੈ ਜਿੱਥੇ ਐਲ ਕਾਇਦਾ ਦੇ ਡਿਟੇਨੀਜ਼ ਕਾਫੀ ਲੰਮਾ ਸਮਾਂ ਰਹੇ ਹੈਗੇ ਆ। ਕੱਲ 7:20 ਤੇ ਇਹ ਜੋ ਫਲਾਈਟ ਆ, ਜਿਹਦੇ ਵਿੱਚ ਕਾਫੀ ਲੋਕ ਸੀਗੇ, ਜੋ ਇੱਕ ਵੈਨਜ਼ੂਏਲਾ ਦਾ ਬਹੁਤ ਹੀ ਮਸ਼ਹੂਰ ਗੈਂਗ ਆ ਟ੍ਰੇਨ ਡੇ ਅਰਾਗਾ, ਉਸ ਗੈਂਗ ਮੈਂਬਰਸ ਨੂੰ ਲੈ ਕੇ ਇਹ ਜਹਾਜ਼ ਉੱਥੇ ਪਹੁੰਚ ਗਿਆ। ਪਿਛਲੇ ਦਿਨਾਂ ਦੇ ਵਿੱਚ ਟਰੰਪ ਉਹਨਾਂ ਨੇ ਇਹ ਕਿਹਾ ਸੀ ਭਈ ਜਿਹੜੇ ਲੋਕਾਂ ਨੂੰ ਉੱਥੇ ਦੀਆਂ ਸਰਕਾਰਾਂ, ਜਿਹੜੇ ਮੁਲਕ ਉਸ ਮੁਲਕਾਂ ਤੋਂ ਲੋਕ ਇਲੀਗਲੀ ਇੱਥੇ ਆਏ ਆ, ਇੱਥੇ ਕ੍ਰਾਈਮ ਕੀਤਾ ਆ, ਉਹਨਾਂ ਨੂੰ ਅਸੀਂ ਡਿਪੋਰਟ ਕਰ ਰਹੇ ਆ ਤੇ ਉਹ ਨਹੀਂ ਲੈ ਰਹੀਆਂ ਤੇ ਉਹਨਾਂ ਨੂੰ ਗੁਆਂਟਾਨਾਮੋ ਬੇ ਦੇ ਵਿੱਚ ਛੱਡਿਆ ਜਾਊਗਾ। ਇੱਕ ਐਗਜ਼ੀਕਿਊਟਿਵ ਆਰਡਰ ਟਰੰਪ ਉਹਨਾਂ ਨੇ ਜਨਵਰੀ 29 ਨੂੰ ਜਿਹੜਾ ਸਾਈਨ ਕੀਤਾ ਸੀ, ਤੇ ਜਿਹਦੇ ਵਿੱਚ ਡਾਇਰੈਕਟ ਕੀਤਾ ਸੀ ਸੈਕਟਰੀਜ਼ ਆਫ ਡਿਪਾਰਟਮੈਂਟ ਆਫ ਡਿਫੈਂਸ ਤੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ, ਜਿਹਦੇ ਮੁਤਾਬਕ ਮਾਈਗ੍ਰੈਂਟ ਆਪਰੇਸ਼ਨ ਸੈਂਟਰ ਕ੍ਰੀਏਟ ਕੀਤਾ ਗਿਆ ਹੈਗਾ। ਨੈਸ਼ਨਲ ਜੋ ਇੱਕ ਨੇਵਲ ਸਟੇਸ਼ਨ ਆ ਗੁਆਂਟਾਨਾਮੋ ਬੇ ਦੇ ਵਿੱਚ, ਵੀ ਉੱਥੇ ਉਸ ਨੂੰ ਪੂਰੀ ਤਰ੍ਹਾਂ ਜਿਹੜਾ ਭਰਿਆ ਜਾਵੇ। 30,000 ਲੋਕਾਂ ਦੇ ਬੈੱਡ ਉੱਥੇ ਲਾਏ ਗਏ ਹੈਗੇ ਆ, ਤੇ ਟਰੰਪ ਉਹਨਾਂ ਨੇ ਇਹ ਕਿਹਾ ਸੀ ਸਾਡੇ ਕੋਲ ਬਹੁਤ ਵੱਡੀ ਸਪੇਸ ਆ, ਅਸੀਂ ਕਾਫੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੂੰ ਉੱਥੇ ਪੁੱਟ ਕਰ ਸਕਦੇ ਹੈਗੇ ਆ। ਵਾਈਟ ਹਾਊਸ ਦੀ ਪ੍ਰੈਸ ਸੈਕਟਰੀ ਕੈਰੋਲਿਨ ਲੇਵਿਟ ਨੇ
ਕਨਫਰਮ ਕੀਤਾ ਹੈ ਵੀ ਇਹ ਫਲਾਈਟ ਬਿਲਕੁਲ ਉੱਥੇ ਪਹੁੰਚ ਚੁੱਕੀ ਹੈਗੀ ਆ। ਪੀਟ ਹੈਗਸੈਥ ਤੇ ਕ੍ਰਿਸਟੀ ਨੋਇਮ ਉਹਨਾਂ ਨੇ ਵੀ ਇਹ ਕਿਹਾ ਵੀ ਹਾਂ ਬਿਲਕੁਲ ਗਿਟਮੋ ਦੇ ਲੋਕ ਉਹ ਜਾ ਰਹੇ ਜਿਨ੍ਹਾਂ ਨੂੰ ਕੋਈ ਵੀ ਨਹੀਂ ਲੈ ਰਿਹਾ ਤੇ ਜਿਹੜੇ ਬਹੁਤ ਜ਼ਿਆਦਾ ਕ੍ਰਿਮੀਨਲ ਆ। ਇੱਕ ਟਾਈਮ ਦੇ ਉੱਤੇ ਤਾਂ ਟਰੰਪ ਉਹਨਾਂ ਨੇ ਇਹ ਵੀ ਕਿਹਾ ਸੀ ਵੀ ਜਿਹੜੇ ਅਮਰੀਕਾ ਦੇ ਵਿੱਚ ਵੀ ਜਿਹੜੇ ਸਿਟੀਜ਼ਨ ਹੈਗੇ ਆ ਜੇ ਉਹ ਕ੍ਰਾਈਮ ਕਰਦੇ ਆ ਉਹਨਾਂ ਨੂੰ ਵੀ ਉੱਥੇ ਭੇਜਿਆ ਜਾਵੇ, ਪਰ ਉਹਦੀਆਂ ਜਿਹੜੀਆਂ ਲੀਗਲ ਪ੍ਰੀਕਾਸ਼ਨਸ ਆ ਉਹ ਬਹੁਤ ਜ਼ਿਆਦਾ ਹੈਗੀਆਂ। ਉਹ ਐਡਾ ਸੌਖਾ ਨਹੀਂ ਹੈ ਵੀ ਤੁਸੀਂ ਅਮਰੀਕਨ ਸਿਟੀਜ਼ਨ ਨੂੰ ਚੱਕ ਕੇ ਤਾਂ ਉੱਥੇ ਤੁਸੀਂ ਭੇਜ ਦਿਓ। ਪਰ ਜੋ ਹੋਰ ਮੁਲਕਾਂ ਦੇ ਲੋਕ ਇੱਥੇ ਹੈਗੇ ਆ ਜਿਨ੍ਹਾਂ ਨੂੰ ਉਹ ਮੁਲਕ ਵਾਪਸ ਨਹੀਂ ਲੈਣਗੇ ਜਦੋਂ ਡਿਪੋਰਟ ਕਰਨੇ ਆ ਤੇ ਉਹਨਾਂ ਨੂੰ ਇਹਨਾਂ ਜੇਲ੍ਹਾਂ ਦੇ ਵਿੱਚ ਰੱਖਿਆ ਜਾਊਗਾ। ਜੀ ਬਿਲਕੁਲ। ਸੋ ਖਾਲੀ ਜਿਹੜਾ ਉਹਨਾਂ ਨੇ ਦੱਸਿਆ ਸੀਗਾ ਵੀ ਫਲਾਈਟਾਂ ਜਾਣੀਆਂ ਜਿਹੜੀਆਂ ਉਹ ਸ਼ੁਰੂ ਹੋ ਚੁੱਕੀਆਂ, ਫਲਾਈਟਾਂ ਜਿਹੜੀਆਂ ਆ ਉਹ ਜਾ ਰਹੀਆਂ ਆ। ਸੋ ਇਹ ਜਿਹੜੀ ਸਥਿਤੀ ਬਣੀ ਆ। ਤੇ ਹਰਜੋਤ ਸਿੰਘ ਜੀ, ਇਮੀਗ੍ਰੇਸ਼ਨ ਦੀਆਂ ਹੀ ਖਬਰਾਂ ਦੇ ਉੱਤੇ ਜੇ ਆਪਾਂ ਹੋਰ ਥੋੜੀ ਜਿਹੀ ਨਜ਼ਰ ਮਾਰਦੇ ਜਾਈਏ, ਉਹ ਤਾਂ ਹੁਣ ਜਿਹੜੇ ਪੰਜਾਬ ਨੂੰ ਜਿਹੜੀ ਅੰਮ੍ਰਿਤਸਰ ਨੂੰ ਫਲਾਈਟ ਗਈ ਆ ਉਸ ਦਾ ਕਾਫੀ ਜਿਹੜਾ ਕਲੀਅਰ ਆ ਉਹ ਹੋ ਚੁੱਕਾ ਆ। ਚਰਚਾ ਜਿਹੜੀ ਇਸ ਦੇ ਵਿੱਚ ਪਹਿਲਾਂ 200 ਜਾਣਿਆਂ ਦੀ ਸੀਗੀ ਤੇ ਬਾਅਦ ਦੇ ਵਿੱਚ ਪਤਾ ਲੱਗਾ ਵੀ 100-105 ਬੰਦੇ ਹੀ ਜਿਹੜੇ ਇਸ ਦੇ ਵਿੱਚ ਕੱਲੇ ਜਿਹੜੇ ਉਹ ਗਏ ਹੈਗੇ ਆ। ਉਹਨਾਂ ਦੇ ਵਿੱਚੋਂ 33 ਗੁਜਰਾਤੀ, 33 ਹਰਿਆਣਵੀ ਤੇ 30 ਜਿਹੜੇ ਆ ਉਹ ਪੰਜਾਬ ਦੇ ਸੀਗੇ, ਪਰ ਜਹਾਜ਼ ਫਿਰ ਵੀ ਜਿਹੜਾ ਆ ਉਹ ਅੰਮ੍ਰਿਤਸਰ ਦੇ ਵਿੱਚ ਉਤਾਰਿਆ ਗਿਆ। ਉਸ ਤੋਂ ਬਾਅਦ ਦੇ ਵਿੱਚ ਇਹ ਵੀ ਰਿਪੋਰਟਸ ਆਈਆਂ ਵੀ ਉਹਨਾਂ ਨੂੰ ਪੁਲਿਸ ਵਾਲਿਆਂ ਨੇ ਚੱਕ ਕੇ ਥਾਣੇ 'ਚ ਖੜਿਆ ਤੇ ਥਾਣਿਓਂ ਜਾ ਕੇ ਬਾਅਦ ਦੇ ਵਿੱਚ ਉਹਨਾਂ ਦੇ ਮਾਪਿਆਂ ਨੂੰ ਉੱਥੋਂ ਲਿਜਾਣਾ ਪਿਆ। ਇਹ ਜਿਹੜੇ ਲੋਕ ਜੋ ਹਰਜੋਤ ਸਿੰਘ ਜੀ ਕਹਿ ਸਕਦੇ ਆ ਵੀ ਇਹਦਾ ਜਿਸਟ ਜਿਹੜਾ ਇਹ ਨਿਕਲ ਕੇ ਆ ਰਿਹਾ ਵੀ ਜਿਹੜੇ ਹੁਣੇ ਰੀਸੈਂਟਲੀ ਜਿਨ੍ਹਾਂ ਨੇ ਐਂਟਰ ਕਰਨ ਦੀ ਕੋਸ਼ਿਸ਼ ਕੀਤੀ ਆ, ਬਹੁਤੇ ਉਹਨਾਂ ਦੇ ਵਿੱਚੋਂ ਉਹ ਲੋਕ ਸਨ। ਪੁਰਾਣੇ ਜਿਹੜੇ ਫੜੇ ਗਏ ਆ ਉਹਨਾਂ ਦਾ ਅਜੇ ਉਹਦਾ ਨਹੀਂ ਪਤਾ ਵੀ ਜਿਹੜੇ ਇਹਨਾਂ ਨੇ ਹੁਣੇ ਚੁੱਕ ਚੁਕਾਈ ਜਿਹੜੀ ਕੀਤੀ ਆ ਉਹਦੇ ਵਿੱਚੋਂ ਆ। ਇੱਕ ਜਿਹੜਾ ਬਜ਼ੁਰਗ ਦੀ ਜਿਹੜੀ ਬਹੁਤ ਵੀਡੀਓ ਘੁੰਮ ਰਹੀ ਆ ਵੀ 15 ਤਰੀਕ ਨੂੰ ਹੀ ਜਿਹੜਾ ਉਹਦਾ ਪੋਤਾ ਉਹਨੇ ਘੱਲਿਆ ਸੀਗਾ ਲੱਖਾਂ ਹੀ ਜਿਹੜਾ ਉਹ ਲਾ ਕੇ, ਤੇ ਉਹ ਹੁਣ ਤੁਸੀਂ ਦੇਖੋ ਵੀ ਅਜੇ ਮਹੀਨਾ ਵੀ ਨਹੀਂ ਸੀ ਹੋਇਆ, 5 ਫਰਵਰੀ ਨੂੰ ਉਹ ਵਾਪਸ ਵੀ ਜਿਹੜਾ ਉਹਨਾਂ ਨੇ ਉੱਥੇ ਜਿਹੜਾ ਲਾ ਦਿੱਤਾ ਸੀਗਾ। ਸੋ ਜਿਹੜੇ ਲੋਕ ਲੇਟਲੀ ਜਿਹੜੀ ਕੰਧ ਟੱਪਣ ਦੀ ਕੋਸ਼ਿਸ਼ ਦੇ ਵਿੱਚ ਆ ਜਾਂ ਬਾਰਡਰ ਟੱਪਣ ਦੀ ਕੋਸ਼ਿਸ਼ ਜਿਹੜੀ ਉਹ ਕਰ ਰਹੇ ਆ, ਉਹਨਾਂ ਦੇ ਉੱਤੇ ਸਭ ਤੋਂ ਜ਼ਿਆਦਾ ਜਿਹੜੀ ਗਾਜ ਆ ਉਹ ਡਿੱਗ ਰਹੀ ਹੈਗੀ ਆ। ਸੋ ਇਹ ਜਿਹੜੀ ਇਸ ਟਾਈਮ ਉੱਥੇ ਸਥਿਤੀ ਜਿਹੜੀ ਉਹ ਬਣੀ ਪਈ ਹੈਗੀ ਆ। ਇਹ ਉਹ ਇੱਕ ਇਕੱਲਾ ਹੀ ਬੰਦਾ ਨਹੀਂ ਸੀ, ਇਕੱਲਾ ਹੀ ਉਹ ਇੱਕ ਉਹ ਮੁੰਡਾ ਨਹੀਂ ਸੀਗਾ, ਹੋਰ ਵੀ ਬਹੁਤ ਸਾਰੇ ਜਿਹੜੇ ਅਜਿਹੇ ਲੋਕ ਸੀਗੇ ਜਿਨ੍ਹਾਂ ਨੇ ਇਹ ਸਾਰਾ ਕੁਛ ਜਿਹੜਾ ਉਹ ਕੀਤਾ ਆ। ਹੁਣ ਬਹੁਤੇ ਸੋਚਦੇ ਸੀਗੇ ਵੀ 20 ਤੋਂ ਪਹਿਲਾਂ ਵੜ ਜਾਾਂਗੇ ਤੇ ਸ਼ਾਇਦ ਗੱਲ ਜਿਹੜੀ ਉਹ ਬਣ ਜੂਗੀ, ਪਰ ਸਖਤੀ ਜਿਹੜੀ ਆਪਾਂ ਦੇਖਣੀ ਸ਼ੁਰੂ ਕਰ ਦਿੱਤੀ ਸੀ ਵੀ ਉਸ ਤੋਂ ਪਹਿਲਾਂ ਹੀ ਜਿਹੜੇ ਬਾਈਡਨ ਨੇ ਕਾਰਜਕਾਲ ਦੇ ਵਿੱਚ ਵੀ ਅਖੀਰ ਦੇ ਵਿੱਚ ਜਾ ਕੇ ਸਖਤੀ ਜਿਹੜੀ ਕਰਨੀ ਸ਼ੁਰੂ ਕਰ ਦਿੱਤੀ ਸੀ। ਬਾਈਡਨ ਕਾਰਜ ਦੇ ਅਖੀਰਲੇ ਦਿਨਾਂ ਦੇ ਵਿੱਚ ਆਪਾਂ ਦੇਖਿਆ ਸੀ ਛਾਪੇਮਾਰੀਆਂ ਵੀ ਜਿਹੜੀਆਂ ਆਈਸ ਦੇ ਦੁਆਰਾ CBP ਦੇ ਦੁਆਰਾ ਜਿਹੜੀਆਂ ਉਹ ਸ਼ੁਰੂ ਜਿਹੜੀਆਂ ਉਹ ਹੋ ਚੁੱਕੀਆਂ ਸੀਗੀਆਂ। ਸੋ ਕੁੱਲ 30 ਜਿਹੜੇ ਆ ਇਹ ਪੰਜਾਬੀ ਆ, ਇਹ ਇਹਨਾਂ 104 ਭਾਰਤੀਆਂ ਨੂੰ ਜਿਹੜੇ ਗੈਰ ਕਾਨੂੰਨੀ ਸੀਗੇ ਅਮਰੀਕਾ ਦੇ ਵਿੱਚ ਉਹਨਾਂ ਨੂੰ ਜਿਹੜਾ ਉਹ ਡਿਪੋਰਟ ਕੀਤਾ ਹੈਗਾ ਆ। ਉਹ ਜੇ ਦੇਖਿਆ ਜਾਵੇ ਹਰਜੋਤ ਸਿੰਘ ਜੀ, ਡਿਪੋਰਟ ਦੀ ਟਰੰਪ ਕਾਰਜਕਾਲ ਦੀ ਇਹ ਪਹਿਲੀ ਫਲਾਈਟ ਹੈ, ਪਰ ਕੋਈ ਨਵੇਕਲੀ ਚੀਜ਼ ਨਹੀਂ ਹੋਈ। ਇਹ ਪਹਿਲਾਂ ਵੀ ਫਲਾਈਟਾਂ ਜਿਹੜੀਆਂ ਉਹ ਜਾਂਦੀਆਂ ਰਹੀਆਂ। ਪੰਜਾਬੀਆਂ ਦੇ ਮਨਾਂ ਦੇ ਵਿੱਚ ਜਿਹੜਾ ਸਵਾਲ ਉਹੀ ਜਿਹੜਾ ਉਹ ਰਿਹਾ ਵੀ ਦੂਜੇ ਸੂਬਿਆਂ ਦੇ ਸਭ ਤੋਂ ਜ਼ਿਆਦਾ ਬੰਦੇ ਹੋਣ ਦੇ ਬਾਵਜੂਦ ਵੀ ਇਹ ਜਿਹੜੇ ਆ ਪੰਜਾਬ ਦੇ ਵਿੱਚ ਉਤਾਰ ਕੇ ਪੰਜਾਬੀਆਂ ਦੀਆਂ ਫੋਟੋਆਂ ਮੂਹਰੇ ਆ ਕੇ ਪੰਜਾਬੀ ਡਿਪੋਰਟ ਕਰਨ ਕਰਕੇ ਉਹਨਾਂ ਨੂੰ ਸਭ ਤੋਂ ਜ਼ਿਆਦਾ ਜਿਹੜਾ ਉਹ ਬਦਨਾਮ ਜਿਹੜਾ ਉਸ ਦੇ ਵਿੱਚ ਕੀਤਾ ਗਿਆ। ਗੁਜਰਾਤੀਆਂ ਨੇ ਤਾਂ ਪੰਜਾਬ ਦੇ ਅੰਮ੍ਰਿਤਸਰ ਚ ਉਤਰਨਾ ਵੀ ਨਹੀਂ ਸੀਗਾ, ਉਹਨਾਂ ਨੂੰ ਤਾਂ ਹੋ ਸਕਦਾ ਵੀ ਅੰਦਰ ਖਾਤੇ ਇੱਕ ਵੱਖਰੇ ਜਹਾਜ਼ ਦੇ ਵਿੱਚ ਬਹਾ ਕੇ ਉੱਥੋਂ ਹੀ ਜਿਹੜਾ ਅਹਿਮਦਾਬਾਦ ਜਿਹੜਾ ਉਹ ਲੈ ਲਿਆ ਜਾਵੇ। ਨਾ ਉਹਨਾਂ ਦੀ ਕਿਸੇ ਪਟੇਲ ਦੀ ਫੋਟੋ ਆਈ ਤੇ ਨਾ ਜਿਹੜੀ ਆ ਉਹਦੇ ਵਿੱਚ ਕਿਸੇ ਨੂੰ ਪਤਾ ਲੱਗਾ ਵੀ ਉਹ ਕੌਣ ਆ, ਪਰ ਪੰਜਾਬੀ ਜਿਹੜੇ ਇਸ ਦੇ ਵਿੱਚ ਬਦਨਾਮ ਹੋ ਗਏ। ਪੰਜਾਬ ਦੀ ਸਰਕਾਰ ਵੀ ਅਵੱਲੀ ਆ, ਉਹ ਵੀ ਜਿਹੜੀ ਉਹ ਮੋਹਰੇ ਆ ਕੇ ਜਿਹੜੀ ਉਹ ਗੱਲ ਕਰ ਰਹੀ ਆ, ਫਿਰ ਵੀਡੀਓ ਵੀ ਜਿਹੜੀ ਉਹ ਆਪ ਬਣਾ ਕੇ ਜਿਹੜੀ ਆ ਉਹ ਪਾ ਰਹੀ ਆ। ਉਹ ਤਾਂ ਕੱਲ ਧਾਲੀਵਾਲ ਹੁਣਾਂ ਨੇ ਕਿਹਾ ਸੀਗਾ ਵੀ ਅਮਰੀਕਾ ਨੂੰ ਇਹੋ ਜਿਹਾ ਨੂੰ ਪੱਕਿਆਂ ਕਰ ਦੇਣਾ ਚਾਹੀਦਾ ਵੀ ਇਹ ਇਕਨੋਮੀ ਦੇ ਵਿੱਚ ਯੋਗਦਾਨ ਜਿਹੜਾ ਪਾਉਂਦੇ, ਪਰ ਟਰੰਪ ਹੁਣੀ ਨਹੀਂ ਨਾ ਸੁਣਦੇ ਸਾਰੀਆਂ ਚੀਜ਼ਾਂ ਨੂੰ, ਨਾ ਹੀ ਉਹਨਾਂ ਦੇ ਮਨ ਦੇ ਉੱਤੇ ਕੋਈ ਇਹ ਗੱਲਾਂ ਦਾ ਇਹਨਾਂ ਬਿਆਨਾਂ ਦਾ ਕੋਈ ਜਿਹੜਾ ਉਹ ਅਸਰ ਆ। ਪਰ ਕੁੱਲ ਮਿਲਾ ਕੇ ਜਿਹੜਾ ਹਰਜੋਤ ਸਿੰਘ ਜੀ ਪੰਜਾਬੀਆਂ ਨੂੰ ਰੱਜ ਕੇ ਜਿਹੜਾ ਉਹ ਭੰਡਿਆ ਗਿਆ ਇਸ ਪੂਰੇ ਮਾਮਲੇ ਦੇ ਵਿੱਚ। ਦਿੱਲੀ ਨੇ ਪ੍ਰਵਾਨਗੀ ਉਸ ਜਹਾਜ਼ ਨੂੰ ਉਤਰਨ ਦੀ ਅੰਮ੍ਰਿਤਸਰ ਦੇ ਵਿੱਚ ਦਿੱਤੀ ਤਾਂ ਜੋ ਬਾਕੀ ਜਿਹੜੇ ਆ ਹੋਰ ਸੂਬਿਆਂ ਦੇ ਤੋਂ ਆਏ ਜਿਹੜੇ ਲੋਕ ਆ, ਡਿਪੋਰਟ ਕੀਤੇ ਲੋਕ ਆ, ਉਹਨਾਂ ਦੀ ਚਰਚਾ ਘੱਟ ਹੋਵੇ ਤੇ ਪੰਜਾਬੀਆਂ ਦੀ ਚਰਚਾ ਜਿਹੜੀ ਉਹ ਸਭ ਤੋਂ ਵੱਧ ਹੋਵੇ।
ਇੱਕ ਵਾਰੀ ਫੇਰ ਇੰਡੀਆ ਦੀ ਸਰਕਾਰ ਤੇ ਗੋਦੀ ਮੀਡੀਆ ਇਹ ਕਾਮਯਾਬ ਰਿਹਾ ਹੈ ਪੰਜਾਬੀਆਂ ਨੂੰ ਪੂਰੀ ਤਰ੍ਹਾਂ ਬਦਨਾਮ ਕਰਨ ਦੇ ਵਿੱਚ। ਬਹੁਤ ਸਾਲਾਂ ਤੋਂ ਪੰਜਾਬੀ ਹਮੇਸ਼ਾ ਹੀ ਭਾਰਤ ਸਰਕਾਰ ਤੋਂ ਮੰਗ ਕਰਦੇ ਰਹੇ ਆ ਕਿ ਜਿਹੜੀਆਂ ਫਲਾਈਟਸ ਆ ਉਹ ਅੰਮ੍ਰਿਤਸਰ ਨੂੰ ਸਿੱਧੀਆਂ ਜਾਣ, ਕਿਉਂਕਿ ਮੈਜੋਰਿਟੀ ਚ ਲੋਕ ਪੰਜਾਬ ਦੇ ਹੀ ਦੁਨੀਆ ਬਾਹਰਲੇ ਮੁਲਕਾਂ ਚਾਹੇ ਉਹ UK ਆ, ਆਸਟ੍ਰੇਲੀਆ, ਕੈਨੇਡਾ, ਅਮਰੀਕਾ ਚ ਬਸੇ ਹੋਏ ਹੈਗੇ ਆ, ਪਰ ਹਮੇਸ਼ਾ ਹੀ ਜਿਹੜਾ ਸਿਕਿਉਰਿਟੀ ਦਾ ਰੀਜ਼ਨ ਬਣਾ ਕੇ ਉੱਥੇ ਫਲਾਈਟਸ ਨਹੀਂ ਦਿੱਤੀਆਂ ਜਾਂਦੀਆਂ, ਭੇਜੀਆਂ ਜਾਂਦੀਆਂ, ਜਾਂ ਉਹਨਾਂ ਦੇ ਪੈਸੇ ਜ਼ਿਆਦਾ ਚਾਰਜ ਕੀਤੇ ਜਾਂਦੇ ਹੈਗੇ ਆ। ਇਸ ਤੋਂ ਬਿਨਾਂ ਜਿਹੜਾ ਭਾਰਤ ਦਾ ਮੀਡੀਆ ਆ, ਖਾਸ ਕਰਕੇ ਉਹ ਅਖਬਾਰਾਂ ਵੀ ਜਿਹੜੀਆਂ ਟ੍ਰਿਬਿਊਨ ਵਰਗੀਆਂ, ਉਹਨਾਂ ਨੇ ਹੈਡਿੰਗ ਲਾਏ ਵੀ ਵੱਡੀ ਗਿਣਤੀ 'ਚ ਪੰਜਾਬੀ ਸੀ, ਜਦ ਕਿ ਸਭ ਤੋਂ ਜ਼ਿਆਦਾ ਗਿਣਤੀ 'ਚ ਹਰਿਆਣੇ ਮੂਲ ਦੇ ਲੋਕ, ਸੌਰੀ ਗੁਜਰਾਤ ਦੇ ਸੀਗੇ ਦੋਨੋਂ ਬਰਾਬਰ ਜਾਂ ਦੀ ਹਰਿਆਣੇ ਦੇ 33 ਵੀ ਸੀ। 33 ਸੀਗੇ। ਉਸ ਤੋਂ ਬਿਨਾਂ ਈਵਨ BBC ਵਰਗਿਆਂ ਨੇ ਵੀ ਹੈਡਿੰਗ ਇਦਾਂ ਦੇ ਲਾਏ ਵੀ US ਮਿਲਟਰੀ ਪਲੇਨ ਕੈਰੀਇੰਗ ਡਿਪੋਰਟਡ ਇੰਡੀਅਨਸ ਲੈਂਡਸ ਇਨ ਪੰਜਾਬ। ਹੁਣ ਇਹਦਾ ਕੀ ਆ ਵੀ ਬਹੁਤ ਵਾਰ ਸਾਡੇ ਨਾਲ ਵੀ ਪੰਜਾਬੀ ਜਿਹੜੀ USA ਦੇ ਜਿਹੜੇ ਸਾਡੇ ਕੰਮ ਕਰਨ ਵਾਲੇ ਬੰਦੇ, ਉਹਨਾਂ ਨਾਲ ਵੀ ਕਈ ਜਿਹੜੇ ਭਾਰਤ ਪੱਖੀ ਹੈਗੇ ਆ, ਉਹ ਔਖੇ ਹੁੰਦੇ ਰਹਿੰਦੇ ਵੀ ਤੁਸੀਂ ਜੀ ਬਦਨਾਮ ਕਰਦੇ ਆ ਮੋਦੀ ਹੁਣਾਂ ਨੂੰ, ਇੰਡੀਆ ਨੂੰ ਬਦਨਾਮ ਕਰਦੇ ਆ। ਹੁਣ ਇੱਥੇ ਤਾਂ ਕੋਈ ਖਾਲਿਸਤਾਨ ਦੀ ਗੱਲ ਨਹੀਂ ਵੀ ਤੁਹਾਨੂੰ ਕਿਸ ਤਰ੍ਹਾਂ ਬਦਨਾਮ ਕੀਤਾ ਗਿਆ। ਟਰੰਪ ਉਹਨਾਂ ਦੀ ਸਰਕਾਰ ਇਹ ਕਹਿ ਰਹੀ ਆ ਵੀ ਅਮਰੀਕਾ ਦੇ ਵਿੱਚ ਜਿਹੜਾ ਵੀ ਕੋਈ ਇਲੀਗਲੀ ਐਂਟਰ ਕਰਦਾ ਉਹ ਕ੍ਰਿਮੀਨਲ ਆ ਜੀ। ਸੋ ਹੁਣ ਜਿਸ ਹਿਸਾਬ ਦੇ ਨਾਲ ਹੈਡਿੰਗਸ ਆਏ ਆ ਟੀਵੀ ਸਟੇਸ਼ਨਾਂ ਦੀ ਨਿਊਜ਼ ਦੇ, ਇੰਟਰਨੈਸ਼ਨਲ ਨਿਊਜ਼ ਦੇ ਜਿਹੜੇ ਹੈਗੇ ਆ ਵੱਖ-ਵੱਖ ਅਖਬਾਰਾਂ ਦੇ, ਉਹ ਇਹ ਸਾਬਤ ਕਰਦੇ ਆ ਵੀ ਪੰਜਾਬ ਦੇ ਲੋਕ ਹੀ ਸੀ, ਜਿਸ ਹਿਸਾਬ ਨਾਲ ਵੀ ਪੰਜਾਬ ਹੈਡਿੰਗ। ਸੋ ਇਹਦਾ ਮਤਲਬ ਇਹ ਹੈ ਵੀ ਜਿਹੜੇ ਕ੍ਰਿਮੀਨਲ ਆ ਉਹ ਪੰਜਾਬ ਦੇ ਹੀ ਆ, ਠੀਕ ਹੈ ਕਿ ਨਹੀਂ। ਸੋ ਇਹ ਸਾਬਤ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਆ, ਜਦ ਕਿ ਅਸੀਂ ਜਨਵਰੀ 20 ਤੋਂ ਇਹ ਰੌਲਾ ਪਾ ਰਹੇ ਆ ਵੀ ਜਿਹੜਾ ਅਮਰੀਕਾ ਦੇ ਵਿੱਚ ਇਸ ਟਾਈਮ ਸਭ ਤੋਂ ਵੱਧ ਜਿਹੜੇ ਲੋਕ ਆ ਅਮਰੀਕਨ, ਖਾਸ ਕਰਕੇ ਜਿਹੜੇ ਟਰੰਪ ਹੋਣਾ ਦੇ ਸਪੋਰਟਰਸ ਆ, ਉਹ ਔਖੇ H1B ਵੀਜ਼ੇ ਵਾਲੇ ਲੋਕਾਂ ਤੋਂ ਹੈਗੇ ਆ। ਉਹ ਕਹਿੰਦੇ ਵੀ ਸਾਡੀਆਂ ਜਿਹੜੀਆਂ ਜੌਬਸ ਆ ਉਹ ਇਹ ਲੈ ਰਹੇ ਹੈਗੇ ਆ। ਕਦੇ ਵੀ ਕਿਤੇ ਨਹੀਂ ਆਇਆ ਵੀ ਕਿਸੇ ਨੇ ਕਿਹਾ ਹੋਵੇ ਵੀ ਪੰਜਾਬੀ ਸਾਡੀਆਂ ਜੌਬਸ ਲੈ ਰਹੇ ਹੈਗੇ ਆ, ਕਿਉਂਕਿ ਪੰਜਾਬੀ H1B ਵੀਜ਼ੇ 'ਚ ਬਹੁਤ ਘੱਟ ਗਿਣਤੀ ਦੇ ਵਿੱਚ ਹੈਗੇ ਆ। ਸੋ ਪਿਛਲੇ ਦਿਨਾਂ 'ਚ ਇੰਡੀਆ ਦੇ ਫੋਰਨ ਮਿਨਿਸਟਰ ਉਹਨਾਂ ਨੇ ਵੀ ਇਹ ਕਿਹਾ ਸੀ, ਉਹ ਡੀਲ ਇਹ ਬਣਾ ਰਹੇ ਆ ਵੀ ਜਿਹੜੇ H1B ਵੀਜ਼ਾ ਆ ਉਹਦੇ ਉੱਤੇ ਕਿਸੇ ਤਰ੍ਹਾਂ ਦੀ ਜਿਹੜੀ ਰੋਕ ਨਾ ਲਾਈ ਜਾਵੇ, ਉਹਨੂੰ ਇੱਦਾਂ ਹੀ ਚੱਲਦਾ ਰਹਿਣ ਦਿੱਤਾ ਜਾਵੇ। ਹਾਲਾਂਕਿ ਟਰੰਪ ਉਹਨਾਂ ਦੇ ਜਿਹੜੇ ਖਾਸ ਵੱਡੇ ਸਪੋਰਟਰਸ ਆ, ਉਹ ਕਹਿੰਦੇ ਵੀ H1B ਵੀਜ਼ਾ ਐਬੋਲਿਸ਼ ਕੀਤਾ ਜਾਵੇ ਜਾਂ ਉਹਨੂੰ ਰਿਵਾਈਜ਼ ਕੀਤਾ ਜਾਵੇ। ਰਾਮਾ ਸਵਾਮੀ ਉਹਨਾਂ ਦੀ ਛੁੱਟੀ ਵੀ ਇੱਕ ਰੀਜ਼ਨ ਇਹ ਵੀ ਸੀਗਾ, ਉਹ ਓਪਨਲੀ ਉਹਦੇ ਸਪੋਰਟ ਸੀ, ਹਾਲਾਂਕਿ ਟਰੰਪ ਹੁਣੀ ਖੁਦ, ਇਲੋਨ ਮਸਕ ਹੁਣੀ ਖੁਦ ਉਸ ਸਪੋਰਟ ਦੇ ਵਿੱਚ ਹੈਗੇ। ਸੋ ਇੱਕ ਤਰ੍ਹਾਂ ਦੇ ਨਾਲ ਤੁਸੀਂ ਜੋ ਮਰਜ਼ੀ ਕਰ ਲਓ, ਜਿੰਨੇ ਮਰਜ਼ੀ ਬੀਬੇ ਬਣ ਜਾਓ, ਹਮੇਸ਼ਾ ਹੀ ਉਹਨਾਂ ਨੇ ਸਿੱਖਾਂ ਨੂੰ, ਪੰਜਾਬੀਆਂ ਨੂੰ, ਪੰਜਾਬ ਨੂੰ ਬਦਨਾਮ ਕਰਨਾ ਆ। ਇਹ ਚਾਹੇ ਕੋਈ ਅੱਜ ਸਮਝ ਲੈ, ਚਾਹੇ ਕੱਲ ਨੂੰ ਸਮਝ ਲੈ, ਜਦ ਮਰਜ਼ੀ ਸਮਝ ਸਕਦੇ ਆ। ਵੀ ਕੋਈ ਸੋਚ ਹੀ ਨਹੀਂ ਸਕਦਾ ਸੀ ਵੀ ਅਮਰੀਕਾ ਦਾ ਜਹਾਜ਼ ਅੰਮ੍ਰਿਤਸਰ ਜਾ ਕੇ ਜਿਹੜਾ ਆ ਉਹ ਤਾਰਿਆ ਜਾਊਗਾ। ਉਹ ਉਦਾਂ ਤੁਸੀਂ ਰੌਲਾ ਪਾਉਂਦੇ ਆ ਵੀ ਪਾਕਿਸਤਾਨ ਮੁੰਡਾ ਜੀ ਸਾਡਾ ਆਹ ਰੌਲਾ ਪੈਂਦਾ ਹੈਗਾ ਆ। ਕਮਰਸ਼ੀਅਲ ਫਲਾਈਟਾਂ ਤਾਂ ਚਲਾ ਲੈਣ, ਜਿਹਦੀ ਸਭ ਤੋਂ ਜ਼ਿਆਦਾ ਮੰਗ ਆ, ਜਿੱਥੇ ਲੋਕ ਮਨੀ ਵੀ ਸਪੈਂਡ ਕਰਨ ਨੂੰ ਰਾਜੀ ਆ। ਪਰ ਟ੍ਰਿਬਿਊਨ ਤੋਂ ਤਾਂ ਹਰਜੋਤ ਸਿੰਘ ਜੀ ਭੁੱਲ ਹੀ ਜਾਓ ਨਾ ਵੀ ਤੁਸੀਂ ਵੀ ਇਹੋ ਜਿਹੀਆਂ ਅਦਾਰਿਆਂ ਤੋਂ ਆ। ਉਹਨਾਂ ਨੇ ਕਿਹਾ ਵੀ ਡੋਂਕੀ ਰੋਡ ਲੀਡ ਟੂ ਡੈਪੋਟੇਸ਼ਨ ਇੰਡੀਅਨ ਮੋਸਟਲੀ ਪੰਜਾਬੀ ਸੈਂਟ ਬੈਕ ਟੂ US, ਜਦ ਕਿ ਉਹਦੇ ਵਿੱਚ ਮਹਿਜ 30% ਤੋਂ ਵੀ ਘੱਟ ਪੰਜਾਬੀ ਸੀਗੇ। ਬਾਕੀ ਜਿਹੜੇ ਦੂਜੇ ਸੂਬਿਆਂ ਦੇ ਸੀਗੇ, ਪਰ ਬਦਨਾਮ ਸਿਰਫ ਤੇ ਸਿਰਫ ਪੰਜਾਬ ਨੂੰ ਜਿਹੜਾ ਉਹਨਾਂ ਨੇ ਕਰਨਾ, ਪੰਜਾਬ ਦਾ ਹੀ ਖਾਣਾ ਤੇ ਪੰਜਾਬ ਦੀ ਥਾਲੀ ਦੇ ਵਿੱਚ ਬਾਅਦ 'ਚ ਗੰਦ ਜਿਹੜਾ ਆ ਇਹੋ ਜਿਹੇ ਜਿਹੜੇ ਅਦਾਰਿਆਂ ਨੇ ਇਹ ਪਾਉਣਾ ਹੁੰਦਾ। 33 ਗੁਜਰਾਤੀ, 33 ਹਰਿਆਣਵੀ, 30 ਪੰਜਾਬ ਦੇ, 3 ਉੱਤਰ ਪ੍ਰਦੇਸ਼ ਦੇ, 3 ਮਹਾਰਾਸ਼ਟਰ ਦੇ, 2 ਚੰਡੀਗੜ੍ਹ ਦੇ, ਤੇ ਫਿਰ ਵੀ ਬਦਨਾਮੀ ਕਿਹਦੇ ਸਿਰ ਸਵਾਹ ਜਿਹੜੀ ਕਿਹਦੇ ਸਿਰ, ਪੰਜਾਬੀਆਂ ਸਿਰ ਜਿਹੜੀ ਉਹ ਹੋਣੀ ਆ। ਤੁਸੀਂ ਵੀ ਕੰਮ ਤਾਂ ਇਹ ਤੁਹਾਨੂੰ ਗੱਲ ਕਰਨ ਦੀ ਲੋੜ ਆ। ਉੱਥੇ ਨਾ ਇੱਕ ਫੋਟੋ ਦੇਖੀ ਹਰਜੋਤ ਸਿੰਘ ਜੀ, ਜਦੋਂ ਇਹ ਸਾਰਾ ਹੁਣ ਰੌਲਾ ਜਿਹੜਾ ਉਹ ਚੱਲ ਰਿਹਾ ਆ, 86 ਲੱਖ ਕਰੋੜ ਦਾ ਕਹਿੰਦੇ ਜੀ ਅਸੀਂ ਨਿਵੇਸ਼ ਕੀਤਾ ਆ ਪੰਜਾਬ ਦੇ ਵਿੱਚ, ਤੇ ਡਿਪੋਰਟ ਹੁੰਦਿਆਂ ਦੇ ਬੰਦਿਆਂ ਦੀਆਂ ਫੋਟੋਆਂ ਥੱਲੇ ਆ। ਵੀ ਭਾਈ ਕਿੱਥੇ ਆ ਉਹ ਪੈਸੇ, ਕਿੱਥੇ ਗਈਆਂ ਉਹ ਨਿਵੇਸ਼, ਕਿੱਥੇ ਆ ਲੋਕ, ਕਿਉਂ ਜੌਬਾਂ ਖਾਤਰ ਲੱਖਾਂ ਰੁਪਈਏ ਲਾ ਕੇ ਜਾਨ ਜਿਹੜੀ ਆ ਉਹ ਤਲੀ ਦੇ ਉੱਤੇ ਲਾ ਕੇ ਕਿਉਂ ਜਿਹੜੇ ਉਹ ਜਾ ਰਹੇ ਨੇ ਉੱਥੇ। ਸੋ ਉਹਦਾ ਜਵਾਬ ਕਿੱਥੇ ਆ ਸਰਕਾਰਾਂ ਦੇ ਕੋਲ? ਨਾ ਭਾਰਤ ਦੀ ਸਰਕਾਰ ਦੇ ਕੋਲ ਉਸ ਦਾ ਜਵਾਬ ਆ, ਨਾ ਉੱਥੋਂ ਦੀ ਜਿਹੜੀ ਬਦਲਾਅ ਵਾਲੀ ਸਰਕਾਰ ਆ ਉਹਨਾਂ ਦੇ ਕੋਲ ਕੋਈ ਜਵਾਬ ਆ। ਸੋ ਇਹ ਜਿਹੜੀ ਸਥਿਤੀ ਹੈ ਇਸ ਟਾਈਮ ਉੱਥੇ ਜਿਹੜੀ ਉਹ ਬਣੀ ਪਈ ਆ। ਪਰ ਇਹ ਹਰਜੋਤ ਸਿੰਘ ਜੀ, ਅਵਤਾਰ ਸਿੰਘ ਜੀ ਦੇ ਨਾਲ ਪਿਛਲੇ ਦਿਨੀ ਜਿਹੜੀ ਗੱਲਬਾਤ ਹੋਈ ਸੀ, ਉਹ ਕਹਿੰਦੇ ਵੀ ਮੈਂ ਇਹੋ ਜਿਹੀਆਂ ਖਬਰਾਂ ਦੇ ਇਸੇ ਲਈ ਸਵਾਗਤ ਕਰਦਾ ਆ ਵੀ ਇਹ ਜਿਹੜੇ ਪੰਜਾਬੀ ਜਾਂ ਜਿਹੜੇ ਸਿੱਖ ਆ ਨਾ, ਜਿਹੜੇ ਸੋਚਦੇ ਆ ਵੀ ਇਸ ਦੇਸ਼ ਨੇ ਤੁਹਾਡੇ ਲਈ ਕੀ ਕਰ ਦੇਣਾ ਆ, ਆਹ ਜਿਹੜੀਆਂ ਚੀਜ਼ਾਂ ਤੁਹਾਨੂੰ ਅਸਲੀ ਜਿਹੜਾ ਚਿਹਰਾ ਦਿਖਾਉਂਦੀਆਂ ਇਹਨਾਂ ਦਾ,
ਇਹ ਤੁਹਾਨੂੰ ਸ਼ੀਸ਼ਾ ਦਿਖਾਉਂਦੀਆਂ ਵੀ ਤੁਸੀਂ ਜਿੰਨੇ ਮਰਜ਼ੀ ਬੀਬੇ ਪੁੱਤ ਬਣ ਜਾਓ, ਤੁਸੀਂ ਇਹਨਾਂ ਦੇ ਲਈ ਮਤਰੇਏ ਹੀ ਰਹਿਣਾ ਆ। ਇਹਨਾਂ ਨੇ ਤੁਹਾਨੂੰ ਕਦੀ ਆਪਣੇ ਨਾ ਸਕੇ ਮੰਨਿਆ ਸੀ ਤੇ ਨਾ ਕਦੀ ਸਕੇ ਮੰਨਣਾ ਆ। ਸਭ ਤੋਂ ਮਾੜਾ ਰੋਲ ਪੰਜਾਬੀ ਟੀਵੀ ਸਟੇਸ਼ਨਾਂ ਦਾ ਰਿਹਾ, ਜਿਹੜੇ ਉੱਥੇ ਲਗਾਤਾਰ ਘੰਟਿਆਂ ਬੱਧੀ ਲਾਈਵ ਕਵਰੇਜ ਸ਼ੋਅ ਕਰਦੇ ਰਹੇ। ਉਹਨਾਂ ਲੋਕਾਂ ਦੇ ਪੇਰੈਂਟਸ ਦੇ ਅੱਗੇ ਮਾਈਕ ਕਰਦੇ ਰਹੇ, ਜਿਨ੍ਹਾਂ ਦੇ ਬੱਚੇ ਲੱਖਾਂ ਰੁਪਈਏ ਖਰਚ ਕੇ, ਧੱਕੇ ਖਾ ਕੇ, ਹੱਥ ਕੜੀਆਂ ਲਾ ਕੇ ਜਿਹੜੇ ਵਾਪਸ ਪਹੁੰਚੇ ਆ। ਮੈਨੂੰ ਤਾਂ ਸਮਝ ਨਹੀਂ ਆਉਂਦਾ ਵੀ ਮੂਹਰੇ ਉਹ ਚਾਰ ਚਪੇੜਾਂ ਇਹਨਾਂ ਦੇ ਕਾਹਤੇ ਨਹੀਂ ਮਾਰਦੇ ਹੈਗੇ। ਪਈ ਤੁਹਾਡੇ ਮੁਲਕ ਦੇ ਵਿੱਚ, ਤੁਹਾਡੀ ਸਟੇਟ 'ਚ ਜੱਗੀ ਜੌਲ ਨੂੰ ਅੰਦਰ ਕੀਤਿਆਂ 8 ਸਾਲ ਹੋ ਗਏ, ਤੁਸੀਂ ਕਦੇ ਪੁੱਛਿਆ ਤਾਂ ਉੱਥੇ ਦੇ ਪੋਲੀਟੀਸ਼ੀਅਨ ਨੂੰ ਵੀ ਭਾਈ ਕਾਹਦੇ ਅੰਦਰ ਕੀਤਾ ਹੈ? ਅਮਰਤਪਾਲ ਸਿੰਘ ਜਿਹੜਾ ਇੰਨੀ ਵੱਡੀ ਵੋਟਾਂ ਦੇ ਨਾਲ ਜਿੱਤਿਆ ਹੈਗਾ, ਉਹ 2 ਸਾਲਾਂ ਤੋਂ ਅੰਦਰ ਕੀਤਾ ਹੈ, ਪੁੱਛਿਆ ਕਦੇ ਤੁਸੀਂ ਉਹਨਾਂ ਨੂੰ? ਅਮਰੀਕਾ ਦੇ ਵਿੱਚ, ਕੈਨੇਡਾ 'ਚ ਤੁਹਾਡੇ ਹੀ ਭਰਾਵਾਂ ਨੂੰ ਮਾਰਨ ਦੀ ਭਾਰਤ ਸਰਕਾਰ ਵੱਲੋਂ ਕੋਸ਼ਿਸ਼ ਕੀਤੀ ਗਈ ਆ, ਮਾਰੇ ਵੀ ਗਏ ਆ, ਤੁਸੀਂ ਕਦੇ ਉਹਨਾਂ ਨੂੰ ਪੁੱਛਿਆ? ਸੋ ਉਦਾਂ ਦੇ ਲੋਕ ਜਿਹੜੇ ਟੀਵੀ ਸਟੇਸ਼ਨ ਵਾਲੇ, ਉਦਾਂ ਦੇ ਉਹਨਾਂ ਨੂੰ ਵਾਚ ਕਰਨ ਵਾਲੇ, ਮੈਨੂੰ ਤਾਂ ਸਮਝ ਨਹੀਂ ਆਉਂਦਾ ਵੀ ਕੀ ਹੁੰਦਾ। ਅਗਲੇ ਇੰਨੇ ਦੁਖੀ ਪਰਿਵਾਰ ਆ, ਉਹਨਾਂ ਦੇ ਮੂਹਰੇ ਜਾ ਕੇ ਮੂੰਹ ਦੇ ਵਿੱਚ ਜਿਹੜੇ ਆ ਉਹ ਮਾਈਕ ਫਸਾਉਂਦੇ ਆ ਵੀ ਦੱਸੋ ਜੀ ਤੁਸੀਂ ਕਿੱਦਾਂ ਫੀਲ ਕਰਦੇ ਆ। ਉਹੀ ਮਾਈਕ ਦੇ 4 ਉਹਨਾਂ ਦੇ ਛਿੱਤਰ ਮਾਰੇ ਹੋਣ ਤਾਂ ਫਿਰ ਪਤਾ ਲੱਗੇ ਵੀ ਤੁਸੀਂ ਕਿੱਦਾਂ ਫੀਲ ਕਰਦੇ ਹੈਗੇ। ਜੀ ਇਹੀ ਤਾਂ ਜਿਹੜੀ ਹਰਜੋਤ ਸਿੰਘ ਦੀ ਸਿਚੁਏਸ਼ਨ ਆ, ਤਰਾਸ ਦੀ ਜਿਹੜੀ ਆ ਉਹ ਹੋ ਰਹੀ ਆ। ਇਸ ਦੀ ਜੜ ਦੇ ਵਿੱਚ ਕੋਈ ਨਹੀਂ ਜਾਣ ਦੀ ਕੋਸ਼ਿਸ਼ ਕਰ ਰਿਹਾ ਵੀ ਕਿਉਂ ਲੋਕਾਂ ਨੂੰ ਪਲਾਇਨ ਕਰਨਾ ਪੈ ਰਿਹਾ, ਕਿਉਂ ਜਿਹੜੇ ਲੋਕਾਂ ਨੂੰ ਉਹ ਜਿਹੜੇ ਦੂਜੇ ਦਰਜੇ ਦੇ ਨਾਗਰਿਕ ਦੀ ਜਿਹੜੀ ਉੱਥੇ ਫੀਲਿੰਗ ਆ, ਉਹ ਜਿਹੜੀ ਉਹਨਾਂ ਨੂੰ ਪਤਾ ਲੱਗ ਰਿਹਾ ਵੀ ਉਹਨਾਂ ਦੇ ਨਾਲ ਜੋ ਰਵੱਈਆ ਹੁੰਦਾ ਆ। ਇੱਕ ਜਿਹੜਾ ਕਾਨੂੰਨ ਬਹੁ ਗਿਣਤੀ ਵਾਲਿਆਂ ਦੇ ਲਈ ਵੱਖਰਾ, ਘੱਟ ਗਿਣਤੀ ਵਾਲਿਆਂ ਲਈ ਵੱਖਰਾ, ਉਹ ਸਾਰੀਆਂ ਜਿਹੜੀਆਂ ਚੀਜ਼ਾਂ ਜਿਹੜੀਆਂ ਉਹ ਆਪਣੇ ਸਾਹਮਣੇ ਆ। ਲੋਕ ਨਾ ਉੱਥੇ ਕੋਈ ਨੌਕਰੀ, ਨਾ ਉੱਥੇ ਕੋਈ ਰੋਜੀ ਰੋਟੀ ਦਾ ਕੋਈ ਲੌਂਗ ਟਰਮ ਜਿਹੜਾ ਉਹ ਸਾਧਨ, ਖੇਤੀਬਾੜੀ 'ਚ ਕੀ ਆ ਸਭ ਨੂੰ ਜਿਹੜਾ ਉਸ ਦੇ ਵਿੱਚ ਜਿਹੜਾ ਉਹ ਪਤਾ ਲੱਗ ਰਿਹਾ ਹੈ ਵੀ ਕੀ ਹੈਗਾ, ਕਿਉਂ ਲੋਕ ਬਾਹਰ ਨੂੰ ਜਿਹੜਾ ਉਹ ਭੱਜ ਰਹੇ ਆ। ਬਾਕੀ ਰਿਵਰਸ ਮਾਈਗ੍ਰੇਸ਼ਨ ਦੀ ਲੋਕ ਗੱਲਾਂ ਤਾਂ ਜਿਹੜੀਆਂ ਬਥੇਰੀਆਂ ਉੱਥੇ ਕਰਦੇ ਸੀਗੇ, ਪਰ ਰਿਵਰਸ ਮਾਈਗ੍ਰੇਸ਼ਨ ਕਰਕੇ ਹੋਣਾ ਕੀ ਆ ਨਾ ਉੱਥੇ, ਲੋਕ ਕਿਉਂ ਬਾਹਰ ਦੇ ਵੱਲ ਨੂੰ ਮੂੰਹ ਜਿਹੜਾ ਉਹ ਤੱਕਦੇ ਆ, ਕਾਰਨ ਉਹਦੀ ਕੋਈ ਜਿਹੜੀ ਉਹ ਜਾਂਚ ਜਿਹੜੀ ਉਹ ਨਹੀਂ ਹੈਗੀ, ਕੋਈ ਉਸ ਦੀ ਜੜ ਤੱਕ ਨਹੀਂ ਜਾ ਰਿਹਾ। ਪਤਾ ਭਾਵੇਂ ਉਹਨਾਂ ਨੂੰ ਸਾਰਾ ਆ ਵੀ ਸਮੱਸਿਆ ਕੀ ਆ, ਪਰ ਉਹਦਾ ਸੋਲੂਸ਼ਨ ਨਹੀਂ ਕੋਈ ਵੀ ਦੇਣਾ, ਉਹਦਾ ਹੱਲ ਜਿਹੜਾ ਉਹਨਾਂ ਨੇ ਕੋਈ ਨਹੀਂ ਦੇਣਾ। ਸਿਰਫ ਤੇ ਸਿਰਫ ਹਰ ਇੱਕ ਜਿਹੜੇ ਸਿਆਸਤਦਾਨ ਆ, ਜਿਨ੍ਹਾਂ ਤੋਂ ਇਹ ਤੌਖਲੇ ਹੁੰਦੇ ਆ, ਜਿਹੜੇ ਇਹਨਾਂ ਤੋਂ ਉਮੀਦਾਂ ਹੁੰਦੀਆਂ ਵੀ ਭਾਈ ਇਹ ਕੁਛ ਸੋਲਿਊਸ਼ਨ ਦੇਣਗੇ, ਇਹ ਕੋਈ ਹੱਲ ਲੱਭਣਗੇ ਉਹਨਾਂ ਚੀਜ਼ਾਂ ਦਾ, ਉਹ ਉੱਥੇ ਉਹਨਾਂ ਦੇ ਕਿਸੇ ਦੇ ਕੋਲ ਹੈ ਨਹੀਂ। ਸਿਰਫ ਹਰ ਇੱਕ ਨੂੰ ਆਪੋ ਆਪਣੀ ਕੁਰਸੀ ਦੀ ਜਿਹੜੀ ਉਹ ਪਈ ਆ। ਮੇਰੀ ਟੱਬਰ ਨੂੰ ਸਭ ਤੋਂ ਜ਼ਿਆਦਾ ਪੈਸੇ ਬਣ ਜਾਣ, ਮੇਰੀ ਜਿਹੜਾ ਟੱਬਰ ਦਾ ਨਾਂ ਜਿਹੜਾ ਉਹ ਹੋ ਜਾਵੇ, ਸਾਡੀ ਜਿਹੜੀ ਆ ਉਹ ਚੜ੍ਹਾਈ ਹੋਵੇ, ਸਾਨੂੰ ਪ੍ਰਧਾਨ, ਸਾਨੂੰ ਸਾਨੂੰ ਉਹ ਜਿਹੜਾ ਉਹ ਕਹਿੰਦੇ ਰਹਿਣ ਲੋਕ, ਬਸ ਇੰਨੀ ਕੁ ਜਿਹੜੀ ਉਹ ਚੀਜ਼ ਦੇ ਵਿੱਚ ਆ। ਅੱਜ ਤੁਸੀਂ ਹਰਜੋਤ ਸਿੰਘ ਜੀ ਇਹ ਹਿਸਾਬ ਲਾ ਲਓ, ਇੰਡੀਆ ਦੀ ਬਿਊਰੋਕ੍ਰੇਸੀ ਦੇ ਜਿੰਨੇ ਵੀ ਲੋਕ ਆ, ਉਹਨਾਂ ਦੇ ਨਿਆਣੇ ਪੜ੍ਹ ਕਿੱਥੇ ਰਹੇ ਆ, ਉਹ ਕਿਉਂ ਆਪਣੇ ਪਰਿਵਾਰਾਂ ਨੂੰ ਬਾਹਰ ਸੈਟਲ ਜਿਹੜਾ ਉਹ ਕਰ ਰਹੇ ਆ, ਰੀਜ਼ਨ ਕੀ ਆ, ਕਾਰਨ ਕੀ ਆ? ਜੇ ਉਹ ਐਡਾ ਹੀ ਵਿਕਾਸ ਵਾਲਾ ਗੁਜਰਾਤ ਵਾਲਾ ਮਾਡਲ ਉੱਥੇ ਕਾਮਯਾਬ ਆ, ਐਡਾ ਹੀ ਉਹ ਇਸ ਤਰੀਕੇ ਦੇ ਨਾਲ ਜਿਹੜਾ ਉਹ ਚੱਲ ਰਹੇ ਆ, ਤੇ ਲੋਕ ਬਾਹਰ ਨੂੰ ਕਿਉਂ ਭੱਜੇ ਜਾਂਦੇ ਆ? ਉਹਨਾਂ ਨੂੰ ਤੁਹਾਡੇ ਕੋਲ 4 ਛਿੱਲੜ ਆ ਤੇ ਤੁਸੀਂ ਆਪਣੇ ਨਿਆਣਿਆਂ ਨੂੰ ਉਸ ਦਮ ਤੇ ਘੱਲ ਦਿੰਦੇ ਆ। ਜਿਹਦੇ ਕੋਲ ਨਹੀਂ ਆ ਉਹ ਵਿਚਾਰਾ ਕਰਜ਼ਾ ਚੱਕ ਕੇ ਬਾਹਰ ਜਾਣ ਦੀ ਕੋਸ਼ਿਸ਼ ਕਰਦਾ। ਫਰਕ ਤਾਂ ਇੰਨਾ ਹੀ ਆ ਨਾ, ਜਾਤ ਸਾਰੇ ਉੱਥੇ ਹੀ ਰਹੇ ਆ, ਉਹਨੂੰ ਛੱਡ ਕੇ ਜਿਹੜਾ ਉਹ ਜਾ ਰਹੇ ਆ ਨਾ। ਇਹੀ ਜਿਹੜੇ ਇਸ ਦੇ ਪਿੱਛੇ ਜਿਹੜੇ ਉਹ ਕਾਰਨ ਆ, ਪਰ ਉਹਨਾਂ ਕਾਰਨਾਂ ਦਾ ਹੱਲ ਜਿਹੜਾ ਕੋਈ ਨਹੀਂ ਆ। ਪਰ ਹਾਂ, ਬਦਨਾਮੀ ਜਿਹੜੀ ਆ ਉਹਨਾਂ ਨੇ ਸਿਰ ਸਵਾਹ ਜਿਹੜੀ ਉਹ ਪੰਜਾਬੀਆਂ ਦੇ ਸਿਰ ਉਹਨਾਂ ਨੇ ਪਾਉਣੋਂ ਜਿਹੜਾ ਉਹ ਹਟਣਾ ਨਹੀਂ ਹੈਗਾ। ਇੱਕ ਵਿੱਕੀ ਕਮੈਂਟ ਕਰੀ ਜਾਂਦਾ ਵੀ ਲੋਨ ਮਸਕ ਇਜ਼ ਗੁੱਡ ਵਰਕ, USA ਟੈਕਸ ਮਨੀ ਸੇਵਸ। ਜਿਹੜੀ ਗਵਰਨਮੈਂਟ ਹੁੰਦੀ ਆ ਨਾ, ਉਹ ਬਿਜ਼ਨਸ ਨਹੀਂ ਹੁੰਦਾ ਹੈਗਾ। ਗਵਰਨਮੈਂਟ ਲੋਕਾਂ ਦੀ ਸੇਵਾ ਦੇ ਲਈ ਹੁੰਦੀ ਆ। ਲੋਕਾਂ ਨੂੰ ਕਿਸ ਤਰ੍ਹਾਂ ਜਿਹੜਾ ਉਹਨਾਂ ਦਾ ਧਿਆਨ ਰੱਖਣਾ ਹਰ ਫੀਲਡ ਦੇ ਵਿੱਚ। ਇੱਕ ਹੋਰ ਇਸ ਸਾਰੇ ਕਾਸੇ ਦੇ ਵਿੱਚ ਮੈਂ ਰਾਜਕਨਵੀਰ ਸਿੰਘ ਜੀ ਦੇਖਿਆ ਵੀ ਹੁਣ ਲੋਕ ਉਹਨਾਂ ਨੂੰ ਬਲੇਮ ਕਰੀ ਜਾਂਦੇ ਵੀ ਤੁਸੀਂ ਇਲੀਗਲੀ ਕਾਹਤੇ ਆਏ, ਤੁਸੀਂ ਇੰਨੇ ਪੈਸੇ ਦੇ ਕੇ ਕਾਹਤੇ ਆਏ। ਸਿਚੁਏਸ਼ਨ ਕਿਉਂ ਬਣੀ ਉਹ ਇਹ ਦੇਖੋ। 1980-82 ਤਾਈਂ ਅਮਰੀਕਾ ਦੇ ਵਿੱਚ ਜਾਂ ਤਾਂ ਬਹੁਤ ਪੜ੍ਹੇ ਲਿਖੇ ਆਉਂਦੇ ਸੀ, ਇੰਜੀਨੀਅਰ ਆਉਂਦੇ ਸੀ, ਡਾਕਟਰਸ ਆਉਂਦੇ ਸੀ। ਤੁਸੀਂ ਜਿੰਨੇ ਵੀ ਦੇਖ ਲਓ, ਬਹੁਤ ਸਾਰੇ ਜਿਹੜੇ ਡਾਕਟਰ ਆ 60, 70, 75 ਸਾਲ ਵਾਲੇ ਪੰਜਾਬੀ ਆ ਬਹੁਤ ਸ਼ਹਿਰਾਂ ਦੇ ਵਿੱਚ। ਤੇ ਜਾਂ ਫਿਰ ਸਿੱਧੇ ਫਾਰਮਿੰਗ ਵਾਲੇ ਆ ਗਏ, ਜੁਬਾ ਸਿਟੀ ਆ ਗਏ, ਫ੍ਰਿਜ਼ਨੋ ਆ ਗਏ। ਇਦਾਂ 1984 ਤੋਂ ਲੈ ਕੇ 1996 ਤੱਕ, ਜਿਸ ਟਾਈਮ ਦੇ ਵਿੱਚ ਉੱਥੇ ਦੀ ਪੁਲਿਸ ਵੱਲੋਂ ਸ਼ਰੇਆਮ ਨੌਜਵਾਨਾਂ ਨੂੰ ਗੋਲੀਆਂ ਨਾਲ ਮਾਰਿਆ ਜਾ ਰਿਹਾ ਸੀ, ਉਸ ਟਾਈਮ ਜਿਹੜੇ ਨੌਜਵਾਨ ਆਏ, ਉਸ ਟਾਈਮ ਜਿਹੜੇ ਲੋਕ ਆਏ, ਤੁਸੀਂ ਮੈਂ ਗਰੰਟੀ ਦਿੰਦਾ 90% ਲੋਕ ਜਿਹੜੇ 84 ਤੋਂ 96 ਦੇ ਵਿੱਚ ਆਏ ਹੋ ਆ, ਉਹ ਘੱਟੋ ਘੱਟ ਉਹਨਾਂ ਨੇ BA, BSc, MA, MSc ਕੀਤੀ ਆ, ਤੁਹਾਨੂੰ ਮਿਲੂਗੀ। ਔਰ ਉਸ ਟਾਈਮ ਦੇ ਵਿੱਚ ਪੰਜਾਬ 'ਚ ਬਹੁਤ ਘੱਟ ਜਿਹੜੇ
ਪ੍ਰਾਈਵੇਟ ਸਕੂਲ ਹੁੰਦੇ ਸੀ। ਅੱਜ ਦੀ ਡੇਟ ਦੇ ਵਿੱਚ ਦੇਖ ਲਓ ਵੀ ਉੱਥੇ ਹੈ ਹੀ ਪ੍ਰਾਈਵੇਟ ਸਕੂਲ। ਤੁਹਾਡਾ ਐਜੂਕੇਸ਼ਨ ਸਿਸਟਮ ਸਾਰਾ ਖਤਮ ਕਰਤਾ, ਤੁਹਾਨੂੰ ਜੌਬ ਕੋਈ ਮਿਲਦੀ ਨਹੀਂ ਭੱਠਾ ਹੈ। ਬਾਤਾ ਤੇ ਹੁਣ ਫਿਰ ਉੱਥੇ ਤੁਹਾਡੇ ਕੋਲ ਚਾਰਾ ਕੀ ਹੈਗਾ? ਸੋ ਤੁਹਾਨੂੰ ਸਾਰਿਆਂ ਨੂੰ ਇਹ ਸਿੱਖਣਾ ਚਾਹੀਦਾ ਵੀ ਹੁਣ ਜਿੰਨੀਆਂ ਸਟੇਟਾਂ ਦੇ ਆਪਾਂ ਨਾਮ ਹੀ ਲੈਂਦੇ ਰਹੇ, ਤੁਸੀਂ ਦੇਖਿਆ ਵੀ ਕਿ ਸਾਊਥ ਇੰਡੀਆ ਦੀ ਕਿਸੇ ਸਟੇਟ ਦੇ ਇਹਦੇ ਵਿੱਚ ਰਿਪੋਰਟ ਵਿੱਚ ਸੀਗੇ ਸਭ ਤੋਂ ਵੱਧ H1 ਵੀਜ਼ੇ ਤੇ ਉਹਨਾਂ ਚੋਂ ਹੈਗੇ ਆ ਤਾਮਿਲਨਾਡੂ, ਕੇਰਲਾ, ਹੋਰ ਸਟੇਟਾਂ ਜਿਹੜੀਆਂ ਆ ਗਈਆਂ, ਕਰਨਾਟਕਾ, ਹਨਾ। ਸੋ ਜਿਹੜੇ ਪੰਜਾਬ ਵਾਸਤੇ ਜਿਹੜੇ ਆਪਣੇ ਭੈਣ ਭਰਾ ਆ, ਉਹਨਾਂ ਨੂੰ ਇਹ ਹੈ ਵੀ ਚੱਜ ਨਾਲ ਪੜ੍ਹੋ, ਡਿਗਰੀਆਂ ਕਰੋ। ਅਮਰੀਕਾ ਦੇ ਵਿੱਚ ਲੀਗਲੀ ਆਣਾ ਬਹੁਤ ਸੌਖਾ ਆ। ਪੰਜਾਬੀ ਰੇਡੀਓ USA ਦੇ ਘੱਟੋ ਘੱਟ 15-20 ਸਾਡੇ ਨਾਲ ਜਿਹੜੇ ਨੌਜਵਾਨ ਕੰਮ ਕਰਦੇ ਰਹੇ ਆ, ਸਾਰੇ ਇੱਥੋਂ ਉਹਨਾਂ ਨੇ ਮਾਸਟਰਸ ਕੀਤੀ ਆ, ਸੈਨ ਸਟੇਟ ਯੂਨੀਵਰਸਿਟੀ ਤੋਂ, ਕੋਈ ਸੈਂਟਾ ਕਲਾਰਾ ਯੂਨੀਵਰਸਿਟੀ ਤੋਂ, ਜਾਂ ਹੇਵਰਡ ਕੈਲ ਸਟੇਟ ਯੂਨੀਵਰਸਿਟੀ ਹੇਵਰਡ ਤੋਂ। ਸੋ ਉਹ ਵਧੀਆ ਜੌਬਸ ਵੀ ਕਰ ਰਹੇ ਹੈਗੇ ਆ। ਸੋ ਲੀਗਲ ਤਰੀਕੇ ਨਾਲ ਆਣਾ ਬੜਾ ਸੌਖਾ ਆ। ਗ੍ਰੈਜੂਏਟ ਕਰੋ, ਮਾਸਟਰ ਲੈਵਲ ਦੀ ਐਡਮਿਸ਼ਨ ਬੜੀ ਈਜ਼ੀ ਆ। ਇੱਥੇ 3 ਲੱਖ ਦੇ ਕਰੀਬ ਭਾਰਤੀ ਮੂਲ ਦਾ ਸਟੂਡੈਂਟ ਹਰ ਸਾਲ ਆਉਂਦਾ ਹੈਗਾ। ਸੋ ਉਧਰ ਜਿਹੜਾ ਸਾਨੂੰ ਸਾਰਿਆਂ ਨੂੰ ਹੁਣ ਫੋਕਸ ਕਰਨਾ ਚਾਹੀਦਾ ਹੈਗਾ, ਨਾ ਕਿ ਹੁਣ ਆਈਲੈਟਸ ਵਾਲਾ ਕੈਨੇਡਾ ਵਾਲਿਆਂ ਦਾ ਵੀ ਕੰਮ ਖਤਮ ਹੈਗਾ ਆ। ਪਰ ਨਾਲ ਦੀ ਨਾਲ ਜਿਹੜੇ ਹੁਣ ਮੋਦੀ ਹੁਣਾਂ ਨੇ ਆਣਾ ਆ 13 ਤਰੀਕ ਨੂੰ, ਉਹ ਦੇਖੋ ਵੀ ਹੁਣ ਕੀ ਜਿਹੜੇ ਇੱਥੇ ਆ ਕੇ ਗੁੱਲ ਖਿਲਾਰਦੇ ਹੈਗੇ ਆ। ਤੇ ਗੋਲ ਦਾ ਤੇ ਪਤਾ ਨਹੀਂ, ਉਹ ਵੈਲੈਂਟਾਈਨ ਡੇ ਦੇ ਉੱਤੇ ਫੁੱਲ ਜਿਹੜਾ ਉਹ ਜ਼ਰੂਰ ਲੈ ਆਊਗਾ। ਹੋਰ ਤਾਂ ਆਪਾਂ ਤੋਂ ਕੋਈ ਬੜੀ ਉਮੀਦ ਨਹੀਂ ਜਿਹੜੀ ਉਹ ਰੱਖਦੇ। ਤੇ ਫੁੱਲਾਂ ਦੇ ਨਾਲ ਕੰਢੇ ਜਿਹੜੇ ਆ ਬਾਕੀਆਂ ਦੇ ਲਈ, ਪੰਜਾਬੀਆਂ ਦੇ ਲਈ ਜਿਹੜਾ ਉਹ ਜ਼ਰੂਰ ਬੀਜ ਕੇ ਜਾਊਗਾ। ਇਹੀ ਉਤੋਂ ਜਿਹੜੀ ਉਹ ਹੈਗੀ ਆ। ਹੋਰ ਨਹੀਂ ਉਸ ਤੋਂ ਕੋਈ ਬੜੀ ਆਸ ਜਿਹੜੀ ਉਮੀਦ ਆ। ਹਰਜੋਤ ਸਿੰਘ ਜੀ, ਹਾਸਾ ਤਾਂ ਹੁਣ ਇਸ ਚੀਜ਼ ਦੇ ਉੱਤੇ ਆ ਰਿਹਾ ਤੇ ਅਫਸੋਸ ਵੀ ਹੋ ਰਿਹਾ। ਉਹ ਲੋਕ ਜਿਹੜੇ ਆਪ ਕੋਈ ਭੈਣਾਂ ਭਰਾਵਾਂ ਦੇ ਨਾਲ ਆ ਕੇ ਲੰਘ ਕੇ ਖੱਬੇ ਸੱਜੇ ਹੋ ਕੇ ਕਿਸੇ ਦੇ ਪਾਸਪੋਰਟ ਤੇ ਆ ਕੇ ਆਪ ਡੌਂਕੀ ਲਾ ਕੇ ਇੱਥੇ ਆ ਕੇ ਜਿਹੜੇ ਪੱਕੇ ਹੋਏ ਸੀਗੇ, ਉਹ ਅੱਜ ਇਹਨਾਂ ਲੋਕਾਂ ਦੇ ਉੱਤੇ ਹੱਸ ਰਹੇ ਆ। ਉਹਨਾਂ ਨੂੰ ਨਸੀਹਤਾਂ ਜਿਹੜੀਆਂ ਉਹ ਦੇ ਰਹੇ ਆ ਵੀ ਭਾਈ ਤੁਸੀਂ ਕਾਹਤੋਂ ਆ ਰਹੇ ਆ। ਇਹ ਬੜੀ ਅਫਸੋਸ ਵਾਲੀ ਜਿਹੜੀ ਗੱਲ ਆ। ਇਹ ਬੜੀ ਮੰਦਭਾਗੀ ਜਿਹੜੀ ਇਹ ਗੱਲ ਆ ਵੀ ਆਪ ਹੁਣ ਜਦੋਂ ਤੁਸੀਂ ਪੱਕੇ ਹੋ ਗਏ, ਆਪ ਜਦੋਂ ਤੁਸੀਂ ਸੈਟਲ ਹੋ ਗਏ, ਚਾਹੇ ਤੁਸੀਂ ਬਾਏ ਹੁੱਕ ਜਾਂ ਬਾਏ ਕਰੁੱਕ ਹੋਏ ਆ, ਤਾਂ ਹੁਣ ਤੁਸੀਂ ਦੂਜਿਆਂ ਨੂੰ ਜਿਹੜੀਆਂ ਉਹ ਸਲਾਹਾਂ ਨਸੀਹਤ ਦੇਣ ਦੀ ਜਿਹੜੀ ਉਹ ਗੱਲ ਕਰ ਰਹੇ ਆ। ਸੋ ਇਹ ਸਿਚੁਏਸ਼ਨ, ਇਹ ਗਾਜ ਉਨੀ ਦੇਰ ਤੱਕ ਲੋਕਾਂ ਨੂੰ ਪਤਾ ਨਹੀਂ ਲੱਗਦਾ ਜਿੰਨੀ ਦੇਰ ਤੱਕ ਕਿਸੇ ਦੇ ਪਰਿਵਾਰ ਦੇ ਨਾਲ ਇਹ ਸਾਰਾ ਉਹ ਕੁਝ ਨੈਚੁਰਲੀ ਉਧਰ ਨੂੰ ਚੇਂਜ ਹੋ ਰਿਹਾ। ਤੁਸੀਂ ਦੇਖਿਆ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਮਾਹੌਲ ਆ ਉਹ ਇਮੀਗ੍ਰੈਂਟਸ ਦੇ ਉਲਟ ਬਹੁਤ ਚੱਲ ਰਿਹਾ। ਨੋ ਮੈਟਰ ਤੁਸੀਂ ਸਿਟੀਜ਼ਨ ਆ, ਹੁਣ ਮੈਂ ਸਿਟੀਜ਼ਨ ਆ, ਕਿਸੇ ਨੂੰ ਕੀ ਪਤਾ, ਅਗਲਿਆਂ ਨੇ ਤਾਂ ਮੇਰਾ ਫੇਸ ਦੇਖਣਾ ਵੀ ਨਹੀਂ ਇਹ ਜੀ ਅਮਰੀਕਨ ਨਹੀਂ, ਇਹ ਤਾਂ ਬਾਹਰ ਦਾ ਹੀ ਆ। ਡਿਸਕ੍ਰਿਮੀਨੇਸ਼ਨ ਹੋ ਰਹੀ ਆ ਤੇ ਹੋਣੀ ਆ। ਜਿੰਨਾ ਫਾਰ ਰਾਈਟ ਵਿਵੇਕ ਰਾਮਾਸਵਾਮੀ ਬੋਲਦਾ ਸੀ, ਮੈਨੂੰ ਲੱਗਦਾ ਟਰੰਪ ਤਾਂ ਉਹਦੇ ਮੁਕਾਬਲੇ 20% ਵੀ ਨਹੀਂ ਬੋਲਦਾ। ਅਗਲੇ ਨੇ ਕੱਢ ਕੇ ਬਾਲ ਮੱਖਣ ਚੋਂ ਬਾਲ ਵਾਂਗ ਬਾਹਰ ਬਿਠਾਲਤਾ ਵੀ ਭਾਈ ਨਹੀਂ, ਠੀਕ ਹੈ ਕਿ ਨਹੀਂ। ਸੋ ਸਿਚੁਏਸ਼ਨ ਬਹੁਤ ਜ਼ਿਆਦਾ ਚੇਂਜ ਹੋ ਰਹੀ ਆ। ਸਾਨੂੰ ਕਿਸੇ ਨੂੰ ਕੋਈ ਸਿਟੀਜ਼ਨ ਆ, ਗ੍ਰੀਨ ਕਾਰਡ ਆ, ਉਹਦਾ ਮਖੌਲ ਨਹੀਂ ਉਡਾਉਣਾ ਚਾਹੀਦਾ। ਆਪਾਂ ਅਮਰੀਕਨ ਸਿਟੀਜ਼ਨ ਆ, ਆਪਾਂ ਸਾਰਿਆਂ ਨੂੰ ਫੇਰ ਬੇਨਤੀ ਕਰਦੇ ਹਾਂ ਭਾਈ ਲੀਗਲੀ ਆਓ। ਟਰੰਪ ਹੁਣੀ ਵੀ ਕਹਿੰਦੇ ਲੀਗਲੀ ਮੈਂ ਕੋਈ ਕਿਸੇ ਨੂੰ ਰੋਕ ਨਹੀਂ ਰਿਹਾ ਹੈਗਾ। ਸੋ ਬਚੋ। ਤੇ ਆਪਾਂ ਬ੍ਰੇਕ ਵੀ ਲੈਣੀ ਆ। ਬ੍ਰੇਕ ਤੋਂ ਬਾਅਦ ਟਰੰਪ ਹੁਣਾਂ ਨੇ ਇੱਕ ਜਿਹੜਾ ਹੋਰ ਐਗਜ਼ੀਕਿਊਟਿਵ ਆਰਡਰ ਜਾਰੀ ਕੀਤਾ ਸੀ ਵੀ ਬਰਥ ਰਾਈਟ ਸਿਟੀਜ਼ਨਸ਼ਿਪ ਜਿਹੜੀ ਆ ਉਹ ਰਿਵੋਕ ਕਰ ਦੇਣੀ ਆ। ਉਹਨੂੰ ਲੈ ਕੇ ਇੱਕ ਜੱਜ ਨੇ ਉਹ ਬਲੌਕ ਕਰ ਦਿੱਤਾ ਆ। ਉਹ ਤੁਹਾਡੇ ਨਾਲ ਡਿਸਕਸ ਕਰਦੇ ਆ ਜੀ ਬ੍ਰੇਕ ਤੋਂ ਬਾਅਦ।
ब्रेक तो बाद एक बारी फिर आप सबका स्वागत है। इस वक्त प्रोग्राम चल रहा है जी अपडेट अमेरिका। हरजोत सिंह जी आਇਆਂ ਨੂੰ ਇੱਕ ਵਾਰੀ ਫਿਰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀਆਂ ਖਬਰਾਂ ਵੱਲ ਚੱਲੀਏ ਤੇ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਸੀ, ਦੂਜੇ ਫੈਡਰਲ ਜੱਜ ਨੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਦਾ ਉਹ ਐਗਜ਼ੀਕਿਊਟਿਵ ਆਰਡਰ ਜਿਹਦੇ ਮੁਤਾਬਕ ਵਰਥਰਾਈਟ ਸਿਟੀਜ਼ਨਸ਼ਿਪ ਨੂੰ ਜਿਹੜਾ ਉਹਨਾਂ ਨੇ ਰਿਵੋਕ ਕਰਨਾ ਸੀ ਵੀ ਨਹੀਂ ਜੀ ਉਹ ਬਣ ਨਹੀਂ ਸਕਦੇ ਫਰਵਰੀ 20 ਤੋਂ ਬਾਅਦ, ਉਹਦੇ ਅਗੇਂਸਟ ਜਿਹੜਾ ਫੈਸਲਾ ਦੇ ਦਿੱਤਾ ਹੈਗਾ ਆ। ਨੇਸ਼ਨ ਵਾਈਡ ਪ੍ਰੀਲਿਮਿਨਰੀ ਇੰਜੰਕਸ਼ਨ ਜੋ ਯੂਐਸ ਡਿਸਟ੍ਰਿਕਟ ਜੱਜ ਡੈਬਰਾ ਬੋਲਡਮੈਨ ਇਹਨਾਂ ਨੇ ਰੂਲਿੰਗ ਦਿੱਤੀ ਆ ਇਸ ਦੇ ਅਗੇਂਸਟ।
ਕਹਿੰਦੇ ਵੀ ਇਹ ਜਿਹੜਾ ਇਹ ਕਨਫਲਿਕਟਸ ਵਿਦ ਦ ਪਲੇਨ ਲੈਂਗੁਏਜ ਆਫ ਦ 14th ਅਮੈਂਡਮੈਂਟ contradicts 125-year-old binding Supreme Court precedent and runs counter to our nation's 250-year history of citizenship by birth. ਇਹ ਜੱਜ ਉਹਨਾਂ ਨੇ ਉਸ ਰੂਲਿੰਗ ਦੇ ਵਿੱਚ ਲਿਖਿਆ ਹੈ। ਕਹਿੰਦੇ ਵੀ 250 ਸਾਲਾਂ ਤੋਂ ਚੱਲ ਰਿਹਾ ਹੈਗਾ ਤੇ 14ਵੀਂ ਅਮੈਂਡਮੈਂਟ ਜਿਹੜੀ 125 ਸਾਲ ਪਹਿਲਾਂ ਹੋਈ ਸੀ ਉਹਨੂੰ ਕੰਟਰਾਡਿਕਟ ਕਰਦਾ ਹੈਗਾ। ਕਹਿੰਦੇ ਵੀ no court in the country has ever endorsed the president's interpretation. ਕਿਸੇ ਵੀ ਕੋਰਟ ਨੇ ਇਸ ਇੰਟਰਪ੍ਰੀਟੇਸ਼ਨ ਨੂੰ ਐਂਡੋਰਸ ਨਹੀਂ ਕੀਤਾ ਅਮਰੀਕਾ ਦੇ ਵਿੱਚ, ਤੇ ਇਹ ਕਹਿੰਦੇ ਕੋਰਟ ਪਹਿਲੀ ਹੋਊਗੀ ਵੀ ਜਿਹੜੀ ਨਹੀਂ ਐਂਡੋਰਸ ਕਰੂਗੀ। ਇਹ ਕੇਸ ਮੈਰੀਲੈਂਡ ਦੇ ਵਿੱਚ 5 ਜੋ ਪ੍ਰੈਗਨੈਂਟ ਬੀਬੀਆਂ ਸੀਗੀਆਂ, ਉਹਨਾਂ ਦੇ ਬੱਚੇ ਜਿਹੜੇ ਜਦੋਂ ਬਰਥ ਹੋਣਾ ਆ ਉਹ ਇੰਪੈਕਟ ਹੋ ਸਕਦੇ ਸੀ, ਉਹ ਕੇਸ ਲੈ ਕੇ ਆਈਆਂ ਸੀਗੀਆਂ। ਜੀ ਬਿਲਕੁਲ। ਸੋ ਇਹ ਇਸ ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਦੀ ਬਰਥ ਰਾਈਟ ਸਿਟੀਜ਼ਨਸ਼ਿਪ ਨੂੰ ਲੈ ਕੇ, ਕਿਉਂਕਿ ਸੰਵਿਧਾਨਿਕ ਤੌਰ ਦੇ ਉੱਤੇ ਮੱਦ ਜਿਹੜੀ ਉਹ ਹੈਗੀ ਆ, ਸੋ ਹੋਪਫੁਲੀ ਜਿਹੜੀ ਹੈ ਨਾ ਇਹ ਚੀਜ਼ ਦੇਖਣ ਦੀ ਜਿਹੜੀ ਉਹ ਲੋੜ ਹੈਗੀ ਆ ਵੀ ਕੀ ਜਿਹੜਾ ਇਸ ਦੇ ਵਿੱਚ ਜਿਹੜਾ ਉਹ ਬਣਨਾ ਵੀ ਕਿੱਦਾਂ ਸੰਵਿਧਾਨ ਨੂੰ ਕੀ ਐਗਜ਼ੈਕਟਿਵ ਆਰਡਰ ਦੇ ਨਾਲ ਚੇਂਜ ਕੀਤਾ ਜਾ ਸਕਦਾ ਹੈ ਕਿ ਨਹੀਂ। ਪਰ ਇਹ ਵੀ ਚੀਜ਼ ਆ ਸਬਜੈਕਟ ਟੂ ਜੂਰਿਸਡਿਕਸ਼ਨ ਆਫ US, ਉਹਦੇ ਤਹਿਤ ਇਹ ਕੋਸ਼ਿਸ਼ ਕਰ ਰਿਹਾ, ਕਹਿੰਦੇ ਵੀ ਜਿਹੜੇ ਇਲੀਗਲ ਇਮੀਗ੍ਰੈਂਟ ਆ ਕਿਉਂਕਿ ਉਹ US ਦੀ ਜੂਰਿਸਡਿਕਸ਼ਨ ਦੇ ਅੰਡਰ ਨਹੀਂ ਆਉਂਦਾ, ਇਸ ਲਈ ਬਰਥ ਰਾਈਟ ਸਿਟੀਜ਼ਨਸ਼ਿਪ ਵੀ ਉਸ ਦਾ ਅਧਿਕਾਰ ਨਹੀਂ ਆ। ਹੋ ਸਕਦਾ ਵੀ ਇਹ ਸਿਰਫ ਸਿਟੀਜ਼ਨ ਨੂੰ ਦੇਣਾ ਚਾਹੁੰਦੇ, ਸਿਟੀਜ਼ਨ ਦੇ ਨਿਆਣਿਆਂ ਨੂੰ ਹੀ, ਮੇ ਵੀ ਗ੍ਰੀਨ ਕਾਰਡ ਵਾਲਿਆਂ ਦੀ ਰਹਿ ਜਾਊਗੀ ਕਿਉਂਕਿ ਉਹ ਜੂਰਿਸਡਿਕਸ਼ਨ ਦੇ ਅੰਡਰ ਆਉਂਦੇ ਆ। ਜੇ ਉਹ ਗੈਰ ਕਾਨੂੰਨੀ ਵਾਲੇ ਦੀ ਜੇ ਉਹ ਜੂਰਿਸਡਿਕਸ਼ਨ ਦੇ ਅੰਡਰ ਨਹੀਂ ਆਉਂਦੇ ਤਾਂ ਇਹ ਹੁਣ ਨਾ ਮਾਮਲਾ ਸੁਪਰੀਮ ਕੋਰਟ ਤਾਂ ਹਰਜੋਤ ਸਿੰਘ ਜੀ ਜਾਊਗਾ ਹੀ ਜਾਊਗਾ। ਇੰਜੰਕਸ਼ਨਾਂ ਜਿਹੜੀਆਂ ਜ਼ਰੂਰ ਡੈਫੀਨੇਟਲੀ ਇਸ ਦੇ ਉੱਤੇ ਜਿਹੜੀਆਂ ਉਹ ਲੱਗ ਰਹੀਆਂ ਆ। ਟਰੰਪ ਹੁਣਾਂ ਦੀ ਵੀ ਇਹ ਕੋਸ਼ਿਸ਼ ਆ ਵੀ ਚਲੋ ਦੇਖੋ ਕਿੱਥੇ ਤੱਕ ਦਾਇਰਾ ਜਿਹੜਾ ਆ ਉਹ ਲੈ ਕੇ ਜਿਹੜਾ ਉਹ ਜਾ ਸਕਦੇ, ਕਿੱਥੇ ਤੱਕ ਉਹ ਇਸ ਨੂੰ ਧੂ ਸਕਦੇ ਆ। ਇਹ ਜਿਹੜੀ ਚੀਜ਼ ਆ ਉਹ ਦੇਖਦੇ ਆ ਵੀ ਇਹ ਇਵੈਂਚੁਅਲੀ ਅਦਾਲਤਾਂ ਜਿਹੜੀਆਂ ਇਸ ਦੀਆਂ ਕੀ ਫੈਸਲਾ ਜਿਹੜਾ ਉਹ ਲੈਂਦੀਆਂ। ਇਸ ਟਾਈਮ ਜੇ ਦੇਖਿਆ ਜਾਵੇ ਤਾਂ ਹਰਜੋਤ ਸਿੰਘ ਜੀ ਬਹੁਤ ਜ਼ਿਆਦਾ ਜਿਹੜੇ ਕੇਸਿਸ ਆ ਉਹ ਫੈਡਰਲ ਅਦਾਲਤਾਂ ਦੇ ਵਿੱਚ ਟਰੰਪ ਉਹਨਾਂ ਦੇ ਵੱਖ-ਵੱਖ ਐਗਜ਼ੈਕਟਿਵ ਆਰਡਰਸ ਨੂੰ ਲੈ ਕੇ ਚੱਲ ਰਹੇ ਆ। ਇਹਦੇ ਵਿੱਚ ਇਹ ਬਰਥ ਰਾਈਟ ਸਿਟੀਜ਼ਨਸ਼ਿਪ ਤੋਂ ਲੈ ਕੇ ਤੇ ਜਿਹੜੇ ਲੋਕਾਂ ਨੂੰ ਇਹਨਾਂ ਨੇ ਬਾਏ ਆਊਟ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਫੈਡਰਲ ਗ੍ਰਾਂਟਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਆ, ਸਾਰੀਆਂ ਚੀਜ਼ਾਂ ਉਸ ਦੇ ਵਿੱਚ ਜਿਹੜੀਆਂ ਉਹ ਨਾਲ ਚੱਲ ਰਹੀਆਂ ਹੈਗੀਆਂ। ਸੋ ਕੀ ਨਤਾਰੇ ਹੁੰਦੇ, ਕੀ ਫੈਸਲੇ ਹੁੰਦੇ ਆ, ਇਹ ਦੇਖਣ ਵਾਲੀ ਗੱਲ ਰਹੇਗੀ। ਤੇ ਹਰਜੋਤ ਸਿੰਘ ਜੀ ਇੱਕ ਜਿਹੜੀ ਚੀਜ਼ ਆਪਾਂ ਜਿਹੜੀ ਸ਼ੇਅਰ ਕਰਦੇ ਜਾਈਏ, ਕੱਲ ਜਿਹੜੀ 4 ਫਰਵਰੀ ਸੀਗੀ ਸਾਕਾ ਨਕੋਦਰ ਦਾ ਜਿਹੜਾ ਇਹ ਦਿਹਾੜਾ ਸੀਗਾ, ਉਹਨਾਂ ਸ਼ਹੀਦਾਂ ਨੂੰ ਆਪਾਂ ਕੋਟਾਨਕੋਟ ਪ੍ਰਣਾਮ ਵੀ ਕਰਦੇ ਹਾਂ। ਤੇ 3 ਤਰੀਕ ਨੂੰ ਸੈਂਟਾ ਕਲਾਰਾ ਕਾਉਂਟੀ ਬੋਰਡ ਆਫ ਸੁਪਰਵਾਈਜ਼ਰਸ ਦੇ ਦੁਆਰਾ ਸਰਬਸੰਮਤੀ ਦੇ ਨਾਲ 4 ਫਰਵਰੀ ਨੂੰ ਜਿਹੜਾ ਸਾਕਾ ਨਕੋਦਰ ਡੇ ਆ ਉਹ ਘੋਸ਼ਿਤ ਕੀਤਾ ਗਿਆ ਸੀਗਾ। ਕਹਿੰਦੇ ਵੀ ਇਸ ਪ੍ਰੋਕਲੇਮੇਸ਼ਨ ਦੇ ਤਹਿਤ 4 ਜਿਹੜੇ ਸਿੱਖ ਨੌਜਵਾਨ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਦੇ ਲਈ ਉਹਨਾਂ ਦੀ ਸ਼ਹਾਦਤ ਹੋਈ ਸੀ, ਉਹਨਾਂ ਨੂੰ ਜਿਹੜਾ ਪੁਲਿਸ ਫਾਇਰਿੰਗ ਦੇ ਵਿੱਚ ਜਿਹੜਾ ਉਹ ਮਾਰ ਦਿੱਤਾ ਗਿਆ ਸੀਗਾ, ਉਹਨਾਂ ਨੂੰ ਯਾਦ ਕਰਦੇ ਹੋਏ ਜਿਹੜਾ ਆ ਸਾਕਾ ਨਕੋਦਰ ਦਿਨ ਜਿਹੜਾ ਆ ਉਹ ਘੋਸ਼ਿਤ ਕੀਤਾ ਗਿਆ ਸੀ। ਕੈਲੀਫੋਰਨੀਆ ਸਟੇਟ ਅਸੈਂਬਲੀ ਦੇ ਵਿੱਚ ਜਿਹੜੀ ਜਸਮੀਤ ਕੌਰ ਬੈਂਸ ਆ ਉਹਨਾਂ ਦੇ ਦੁਆਰਾ ਵੀ ਇਹ ਮਤਾ ਪਿਛਲੇ ਸਾਲ 4 ਫਰਵਰੀ ਨੂੰ ਜਿਹੜਾ ਸਾਕਾ ਨਕੋਦਰ ਡੇ ਸਟੇਟ ਵਾਈਡ ਆ ਉਹ ਜਿਹੜਾ ਉਹ ਪਾਸ ਹੋਇਆ ਸੀਗਾ। ਸੋ ਸਾਡੀ ਟੀਮ ਵੱਲੋਂ ਵੀ ਸਾਰਿਆਂ ਵੱਲੋਂ ਸਾਕਾ ਨਕੋਦਰ ਦੇ ਉਹਨਾਂ 4 ਸ਼ਹੀਦਾਂ ਨੂੰ ਕੋਟਾਨਕੋਟ ਪ੍ਰਣਾਮ ਜੀ। ਅਗਲੀ ਖਬਰ ਜਿਸ ਨੇ ਕੱਲ ਦਾ ਭੜਤੂ ਪਾਇਆ ਹੋਇਆ, ਟਰੰਪ ਉਹਨਾਂ ਨੇ ਇਹ ਕਹਿਤਾ ਵੀ ਜਿਹੜਾ ਪੈਲਸਤੀਨੀਆਂ ਦਾ ਗਾਜ਼ਾ ਏਰੀਆ ਆ ਉਹ ਅਮਰੀਕਾ ਉਸ ਨੂੰ ਟੇਕ ਓਵਰ ਕਰ ਲਊਗਾ ਤੇ ਅਸੀਂ ਤੁਹਾਨੂੰ ਜਿਹੜਾ ਉਹ ਬਣਾ ਕੇ ਦੇਵਾਂਗੇ। ਇਹ ਸਾਰੇ ਦੇ ਪਿੱਛੇ ਇਹ ਟਰੰਪ ਉਹਨਾਂ ਦਾ ਜਵਾਈ ਹੈਗਾ ਆ ਜਿਹੜਾ ਜਿਊ ਆ, ਇਜ਼ਰਾਈਲ ਤੋਂ ਬਿਲੋਂਗ ਕਰਦਾ ਹੈਗਾ। ਉਸ ਨੇ ਪਿਛਲੇ ਸਾਲ ਸਟੇਟਮੈਂਟ ਜਾਰੀ ਕੀਤੀ ਸੀ ਵੀ ਜਿਹੜੀ ਗਾਜ਼ਾ ਦੀ ਲੈਂਡ ਹੈਗੀ ਆ ਉਹ ਕੁਸ਼ਨਰ ਜਿਹੜਾ ਸੀਗਾ ਕਸ਼ਨਰ ਵੀ ਬਹੁਤ ਹੀ ਜਿਹੜੀ ਜ਼ਮੀਨ ਆ ਬਹੁਤ ਹੀ ਵਧੀਆ ਆ ਕਿਉਂਕਿ ਉਹ ਬਿਲਕੁਲ ਸਮੁੰਦਰ ਦੇ ਕੰਢੇ ਦੇ ਉੱਤੇ ਵੀ ਹੈਗਾ, ਵੈਦਰ ਗੁੱਡ ਆ। ਤੇ ਟਰੰਪ ਉਹਨਾਂ ਨੇ ਕੱਲ ਜੋ ਨੇਤਨਯਾਹੂ ਜਿਹਦੇ ਉੱਤੇ ਜੈਨੋਸਾਈਡ ਦੇ ਚਾਰਜਸ ਲੱਗਦੇ ਆ, ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਨੇ ਬਾਰ ਕ੍ਰਿਮੀਨਲ ਡਿਕਲੇਅਰ ਕੀਤਾ ਹੋਇਆ ਕਿ ਉਹਨੂੰ ਅਰੈਸਟ ਕੀਤਾ ਜਾਵੇ, ਉਹਦੇ ਸਾਹਮਣੇ ਇਹ ਸਟੇਟਮੈਂਟ ਦਿੱਤੀ ਤੇ ਉਹ ਹੱਸਦੇ ਵੀ ਕਾਫੀ ਨਜ਼ਰ ਆਏ। ਮੈਂ ਨੇਤਨਯਾਹੂ ਦੀ ਗੱਲ ਕਰਦਾ ਆ, ਨਾਲ ਬੈਠਾ ਸੀ ਨਾ ਉੱਥੇ ਜਦੋਂ ਟਰੰਪ ਹੋਣੀ ਕਹਿੰਦੇ ਸੀਗੇ ਵੀ
ਤੁਸੀਂ ਨਾ ਜਾਓ, ਤੁਸੀਂ ਕਿਸੇ ਹੋਰ ਜਾਓ, ਇਹ ਤਾਂ ਹੁਣ ਜੀ ਧੱਕੇ ਵਾਲੀ ਗੱਲ ਹੀ ਹੈ ਨਾ ਫਿਰ। ਜੀ ਸੋ ਟਰੰਪ ਉਹਨਾਂ ਨੇ ਕਿਹਾ ਵੀ 2 ਮਿਲੀਅਨ ਜਿਹੜੇ ਪਾਲਸਤੀਨੀਅਨ ਆ ਗਾਜ਼ਾ ਦੇ ਵਿੱਚ ਰਹਿੰਦੇ ਆ, ਉਹਨਾਂ ਨੂੰ ਈਜਿਪਟ ਦੇ ਵਿੱਚ ਜਾਂ ਜਾਰਡਨ ਦੇ ਵਿੱਚ ਮੂਵ ਹੋ ਜਾਣਾ ਚਾਹੀਦਾ। ਸੋ ਉਸ ਸਟੇਟਮੈਂਟ ਤੋਂ ਬਾਅਦ ਅਮਰੀਕਾ ਦੇ ਬਹੁਤ ਸਾਰੇ ਜਿਹੜੇ ਦੋਸਤ ਮੁਲਕ ਆ, ਉਹਨਾਂ ਨੇ ਵੀ ਜਿਹੜਾ ਵਿਰੋਧ ਜਤਾਇਆ ਹੈਗਾ। ਈਵਨ ਸਾਊਦੀ ਅਰੇਬੀਆ ਵਰਗੇ ਨੇ ਵੀ ਇਹ ਕਿਸ ਤਰ੍ਹਾਂ ਹੋ ਸਕਦਾ ਆ। ਜੋ ਗਾਜ਼ਾ ਦੇ ਰਹਿਣ ਵਾਲੇ ਪਾਲਸਤੀਨੀਅਨ ਆ, ਉਹਨਾਂ ਨੇ ਤਾਂ ਇਹ ਕਹਿਣਾ ਹੀ ਹੈਗਾ ਆ ਵੀ ਸਾਡੀ ਧਰਤੀ ਆ, ਵੀ ਤੁਸੀਂ ਸਾਨੂੰ ਕੌਣ ਕਹਿਣ ਵਾਲੇ ਹੁੰਦੇ ਹੈਗੇ ਆ ਵੀ ਜੀ ਇੱਥੋਂ ਮੂਵ ਹੋ ਜਾਓ ਤੇ ਅਸੀਂ ਤੁਹਾਨੂੰ ਜਿਹੜਾ ਆ ਜੋ ਵੀ ਬਣਾ ਕੇ ਦੇਵਾਂਗੇ, ਪਹਿਲਾਂ ਢਾਹ ਦਿਓ ਫਿਰ ਬਣਾ ਕੇ ਦੇ ਦਿਓ। ਸੋ ਈਜਿਪਟ, ਜਾਰਡਨ ਤੇ ਇਸ ਤੋਂ ਬਿਨਾਂ ਹੋਰ ਅਮਰੀਕਾ ਦੇ ਬਹੁਤ ਸਾਰੇ ਜਿਹੜੇ ਐਲਾਈਜ਼ ਮੁਲਕ ਹੈਗੇ ਆ ਮਿਡਲ ਈਸਟ ਦੇ ਵਿੱਚ, ਉਹਨਾਂ ਨੇ ਇਹ ਆਈਡੀਆ ਰਿਜੈਕਟ ਕਰ ਦਿੱਤਾ ਹੈਗਾ। ਉਹ ਕਹਿੰਦੇ ਇਦਾਂ ਨਹੀਂ ਹੋ ਸਕਦਾ ਹੈਗਾ, ਜਿਹੜੀ ਉਹਨਾਂ ਦੀ ਧਰਤੀ ਆ ਉੱਥੇ ਹੀ ਵਾਪਸ ਜਾਣਗੇ, ਆਪੇ ਬਣਾ ਲੈਣਗੇ ਹੌਲੀ ਹੌਲੀ। ਜਿੱਦਾਂ ਵੀ ਹਾਲਾਂਕਿ ਅਮਰੀਕਾ ਵਾਲੇ ਵੀ ਕਾਫੀ ਸਪੋਰਟ ਕਰਦੇ ਆ, ਪਰ ਇੱਕ ਪਾਸੇ ਤੁਸੀਂ ਉਹਨਾਂ ਦੀ ਵੀ ਸਪੋਰਟ ਕਰੀ ਜਾਂਦੇ ਜਿਹੜੇ ਇੰਨਾ ਜ਼ੁਲਮ ਕਰਦੇ ਆ, ਦੂਜੇ ਪਾਸੇ ਇਹਨਾਂ ਦੀ ਵੀ ਸਪੋਰਟ ਕਰੀ ਜਾਂਦੇ ਹੈਗੇ ਆ। ਸਾਊਦੀ ਅਰੇਬੀਆ ਅਮਰੀਕਾ ਦਾ ਬਹੁਤ ਵੱਡਾ ਐਲਾਈ ਆ। ਉਹਨਾਂ ਨੇ ਇਮੀਡੀਏਟਲੀ ਜਿਹੜੀ ਸਟੇਟਮੈਂਟ ਜਾਰੀ ਕੀਤੀ ਆ ਇਸ ਸੰਬੰਧ ਦੇ ਵਿੱਚ ਵੀ ਅਸੀਂ ਇਸ ਨਾਲ ਕਦੇ ਵੀ ਐਗਰੀ ਨਹੀਂ ਕਰਦੇ ਹੈਗੇ। ਜੀ ਬਿਲਕੁਲ। ਇਹ ਤਾਂ ਹੁਣ ਦੇਖੋ, ਹੁਣ ਕੱਲ ਨੂੰ ਕਵੇ ਵੀ ਅੱਛਾ ਹਰਜੋਤ ਸਿੰਘ ਜੀ, ਇੱਥੇ ਨਾ ਇੱਕ ਹੋਰ ਗੱਲ ਮੈਂ ਤੇਰੀ ਨਾਲ ਐਡ ਕਰ ਦਵਾਂ। ਬੜੇ ਲੋਕ ਜਿਹੜੇ ਕਹਿੰਦੇ ਆ ਨਾ ਵੀ ਇੱਕ ਵੱਖਰੇ ਦੇਸ਼ ਦੀ ਮੰਗ ਜਿਹੜਾ ਪੰਜਾਬ ਵਾਲੇ ਕਰਦੇ ਆ ਵੀ ਨਾਲ ਸਮੁੰਦਰ ਨਹੀਂ ਲੱਗਦਾ, ਆ ਹੁਣ ਗਾਜ਼ਾ ਵਾਲਿਆਂ ਦੇ ਨਾਲ ਲੱਗਦਾ, ਕੀ ਵਿਚਾਰਿਆਂ ਨੇ ਕਰ ਲਿਆ, ਕੀ ਇਹਨਾਂ ਨੂੰ ਕਰਨ ਦਿੱਤਾ ਆ? ਉੱਥੇ ਕਿਸ਼ਤੀ ਵੀ ਨਹੀਂ ਜਿਹੜੀ ਉਹ ਲਾਗੇ ਜਾਣ ਦਿੰਦੇ, ਮੈਨੂੰ ਲੱਗਦਾ ਮੱਛੀ ਨਹੀਂ ਫੜਨ ਦਿੰਦੇ ਉਹਨਾਂ ਨੂੰ ਉੱਥੇ, ਬਿਲਕੁਲ ਨਾਲ ਆ ਸਮੁੰਦਰ ਦੇ, ਬਿਲਕੁਲ ਜਿਹੜਾ ਗਾਜ਼ਾ ਪੱਟੀ ਆ। ਕੀ ਜਿਹੜਾ ਉੱਥੇ ਕਰ ਲਿਆ, ਬਾਅਦ ਦੇ ਵਿੱਚ ਇਦਾਂ ਦੀਆਂ ਚੀਜ਼ਾਂ ਜੇ ਹੋਣਗੀਆਂ, ਜਿੱਥੇ ਜੰਮੇ ਜਿੱਥੇ ਰਹੇ ਅੱਗੇ ਆਲਰੇਡੀ ਉਹਨਾਂ ਦੀ ਥਾਂ ਜਿਹੜੀ ਉਹ ਲੈ ਲਈ ਹੈ। ਕਹਾਣ ਇਹਨਾਂ ਨੇ ਵੀ ਘੱਟ ਨਹੀਂ ਕੀਤਾ ਇਜ਼ਰਾਈਲੀਆਂ ਦਾ, ਵੀ ਜਿਹੜਾ ਇਹਨਾਂ ਨੇ ਵੀ ਭਜਾਏ ਭਜੋਏ ਬਥੇਰੇ। ਅੱਜ ਦੀ ਥੋੜੀ ਇਹਨਾਂ ਦੀ ਸਦੀਆਂ ਦੀ ਲੜਾਈ ਜਿਹੜੀ ਇਹਨਾਂ ਦੀ ਚੱਲਦੀ ਜਿਹੜੀ ਉਹ ਆ ਰਹੀ ਆ। ਸੋ ਹੁਣ ਪਰ ਉਹ ਕਹਿੰਦੇ ਵੀ ਤੁਸੀਂ ਆਪਣਾ ਜਿਹੜਾ ਇਹ ਥਾਂ ਛੱਡ ਦਿਓ ਤੇ ਇੱਥੇ ਰਿਵੀਅਰਾ ਟਰੰਪ ਹੋਣੀ ਕਹਿੰਦੇ ਵੀ ਅਸੀਂ ਬਣਾਉਣਾ ਆ। ਤੇ ਉਹਨਾਂ ਨੂੰ ਪੁੱਛਿਆ ਗਿਆ ਵੀ ਜਿਹੜੇ ਜਾਣਗੇ ਕਿੱਥੇ, ਤਾਂ ਜਿੱਦਾਂ ਤੁਸੀਂ ਦੱਸਿਆ ਵੀ ਉਹਦਾ ਕੋਈ ਬਾੜਾ ਜਵਾਬ ਨਹੀਂ ਦਿੱਤਾ। ਤੇ ਕਹਿੰਦੇ ਵੀ ਇੱਥੇ ਰਹੂਗਾ ਕੌਣ ਜਦੋਂ ਤੁਸੀਂ ਇਸ ਨੂੰ ਜਿਹੜਾ ਤੁਸੀਂ ਵਧੀਆ ਜਿਹੜਾ ਕਹਿ ਲਓ ਵੀ ਬਣਾ ਦੇਵਾਂਗੇ। ਤੇ ਕਹਿੰਦੇ ਜਿਹੜੇ ਮਰਜ਼ੀ ਆ ਕੇ ਰਹਿਣ, ਕੀ ਪੈਲਸਤੀਨੀ ਰਹਿ ਸਕਦੇ? ਕਹਿੰਦੇ ਹਾਂ ਬਿਲਕੁਲ, ਉਹ ਵੀ ਜਿਹੜੇ ਉਹ ਰਹਿ ਸਕਦੇ ਆ। ਕੀ ਅਮਰੀਕਾ ਵਾਕਿਆ ਹੀ ਇਸ ਤਰੀਕੇ ਦੇ ਨਾਲ ਗਾਜ਼ਾ ਪੱਟੀ ਦੇ ਉੱਤੇ ਕਬਜ਼ਾ ਕਰ ਲਊਗਾ ਜਾਂ ਹੋ ਜਾਊਗਾ? ਤਾਂ ਇਹ ਉਹਨਾਂ ਲੋਕਾਂ ਦੇ ਲਈ ਵੀ ਫਿਰ ਨਾਲ ਦੇ ਨਾਲ ਸਵਾਲ ਆ ਜਿਹੜੇ ਆਪਣੇ ਇੱਕ ਵੱਖਰੇ ਮੁਲਕ ਦੀ ਜਿਹੜੀ ਉਹ ਮੰਗ ਕਰ ਰਹੇ ਆ। ਕੱਲ ਨੂੰ ਜਦੋਂ ਹੋਰ ਕੋਈ ਵੱਡਾ ਮੁਲਕ ਇਸ ਤਰੀਕੇ ਦੇ ਨਾਲ ਕਬਜ਼ਾ ਕਰ ਲੈਂਦਾ ਆ, ਕੀ ਉਹ ਉਹਨਾਂ ਦੇ ਹੁਣ ਨਾਲ ਖੜਨਗੇ ਜਾਂ ਅਗੇਂਸਟ ਜਿਹੜਾ ਉਹ ਹੋਣਗੇ? ਪਰ ਹਾਂ, ਕ੍ਰਿਟੀਸਾਈਜ਼ ਜਿਹੜਾ ਉਹ ਹੋ ਰਿਹਾ, ਵਿਰੋਧ ਜਿਹੜਾ ਉਹ ਹੋ ਰਿਹਾ, ਇਸ ਗੱਲ ਦੇ ਵਿੱਚ ਕਿੰਨਾ ਕੁ ਦਮ ਹੋਊਗਾ ਇਹ ਦੇਖਣ ਵਾਲੀ ਗੱਲ ਆ। ਪਰ ਜੈਰਡ ਕੁਸ਼ਨਰ, ਜਿਹਨੂੰ $2 ਬਿਲੀਅਨ ਪਿਛਲੇ ਕਾਰਜਕਾਲ ਦੇ ਵਿੱਚ ਸਾਊਦੀ ਅਰੇਬੀਆ ਦੇ ਕੋਲੋਂ ਕਹਿੰਦੇ ਮਿਲਿਆ ਸੀਗਾ ਕਥਿਤ ਤੌਰ ਦੇ ਉੱਤੇ, ਉਸ ਦੀ ਜਿਹੜੀ ਇਹ ਨਜ਼ਰ ਹੈ, ਇਸ ਨੂੰ ਸਪੈਸ਼ਲ ਇਨਵੋਏ ਪਿਛਲੀ ਵਾਰੀ ਟਰੰਪ ਹੋਣਾ ਨੇ ਲਾਇਆ ਸੀਗਾ ਇਜ਼ਰਾਈਲ ਤੇ ਪੈਲਸਤੀਨ ਦੇ ਦਰਮਿਆਨ ਸਮਝੌਤਾ ਜਿਹੜਾ ਉਹ ਕਰਾਉਣ ਦੇ ਲਈ। ਹਾਲ ਦੀ ਘੜੀ ਅਜੇ ਚੁੱਪ, ਅਜੇ ਕੋਈ ਬਾੜੀ ਇਹਦੀਆਂ ਗੱਲਾਂ ਨਹੀਂ। ਪਰ ਆ ਜਿਹੜੀ ਗੱਲ ਆ, ਇਹ ਜਿਹੜੀ ਚਰਚਾ ਦੇ ਵਿੱਚ ਜੈਰਡ ਕੁਸ਼ਨਰ ਦਾ ਜਿਹੜੇ ਹੱਥ ਆ ਉਹ ਨਜ਼ਰ ਆ ਰਹੇ ਆ ਵੀ ਹਾਂ ਭਈ ਇਹ ਇਲਾਕਾ ਬਹੁਤ ਵਧੀਆ, ਥਾਂ ਬਹੁਤ ਵਧੀਆ, ਇਹਦਾ ਭਵਿੱਖ ਆਪਣੇ ਲਈ ਵਧੀਆ ਹੈ, ਗੁੱਡ ਮਨੀ ਜਿਹੜੀ ਇੱਥੋਂ ਆਪਾਂ ਜਿਹੜੀ ਇੱਥੇ ਬਣਾ ਸਕਦੇ ਹੈਗੇ ਆ। ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ, ਆਇਰਲੈਂਡ ਦੇ ਪ੍ਰਾਈਮ ਮਿਨਿਸਟਰ ਤੇ ਹੋਰ ਫੋਰਨ ਮਿਨਿਸਟਰ, ਚਾਈਨਾ, ਨਿਊਜ਼ੀਲੈਂਡ, ਜਰਮਨੀ ਤੇ ਈਵਨ ਕ੍ਰੈਮਲਿਨ ਦੇ ਸਪੋਕਸਮੈਨ ਰਸ਼ੀਆ ਤੋਂ, ਉਹਨਾਂ ਨੇ ਸਾਰਿਆਂ ਨੇ 2 ਸਟੇਟ ਸੋਲੂਸ਼ਨ ਦੀ ਜਿਹੜੀ ਸਪੋਰਟ ਉਹ ਰੀਟਰੀਟ ਕੀਤੀ ਹੈਗੀ ਆ। ਆਸਟ੍ਰੇਲੀਆ ਦੀ ਪੋਜੀਸ਼ਨ ਉਹ ਕਹਿੰਦੇ ਵੀ ਸੇਮ ਹੀ ਹੈਗੀ ਆ। ਪਿਛਲੇ 10 ਸਾਲਾਂ ਤੋਂ ਉੱਥੇ ਦੇ ਜਿਹੜੇ ਪ੍ਰਾਈਮ ਮਿਨਿਸਟਰ ਆ ਉਹਨਾਂ ਨੇ ਇਹ ਕਿਹਾ ਹੈਗਾ, ਕਹਿੰਦੇ ਵੀ ਟਰੰਪ ਉਹਨਾਂ ਨੇ ਪਿਛਲੇ ਦਿਨਾਂ 'ਚ ਗ੍ਰੀਨਲੈਂਡ ਨੂੰ ਐਨੈਕਸ ਕਰਨ ਤੇ ਕੈਨੇਡਾ ਨੂੰ ਆਪਣੇ ਵਿੱਚ ਰਲਾਉਣ ਦੀ ਵੀ, ਪਨਾਮਾ ਕਨਾਲ ਨੂੰ ਰਲਾਉਣ ਦੀ ਵੀ ਜਿਹੜੀ ਗੱਲ ਆ ਉਹ ਕੀਤੀ ਹੈਗੀ ਆ। ਸੋ ਇਹ ਜਿਹੜੀ ਗੱਲ ਆ ਪਾਲਸਤੀਨੀਅਨ ਨੂੰ ਲੈ ਕੇ, ਇਹਦਾ ਬਹੁਤ ਜ਼ਿਆਦਾ ਵਿਰੋਧ ਹੋਇਆ ਆ। ਪਾਲਸਤੀਨੀਅਨ ਪ੍ਰੈਜ਼ੀਡੈਂਟ ਮਹਿਮੂਦ ਅਬਾਸ ਨੇ ਯੂਨਾਈਟਿਡ ਨੇਸ਼ਨ ਨੂੰ ਪੁਕਾਰ ਲਾਈ ਆ, ਕਹਿੰਦੇ ਵੀ ਪਾਲਸਤੀਨੀਅਨ ਲੋਕਾਂ ਨੂੰ ਉਹਨਾਂ ਦੇ ਹੱਕਾਂ ਤੋਂ ਖੋਹਣ ਦੀ ਜਿਹੜੀ ਇਹ ਗੱਲ ਹੋਈ ਆ ਉਹਨੂੰ ਪ੍ਰੋਟੈਕਟ ਕੀਤਾ ਜਾਵੇ। ਇਸ ਤੋਂ ਬਿਨਾਂ ਹੋਰ ਬਹੁਤ ਸਾਰੇ ਮੁਲਕਾਂ ਨੇ ਇਹਦਾ ਜਿਹੜਾ ਵਿਰੋਧ ਕੀਤਾ ਹੈ। ਇਹ ਵੀ ਦੱਸਦੇ ਜਾਈਏ, ਹੁਣ ਤੱਕ ਹਮਾਸ ਨੇ 1200 ਦੇ ਕਰੀਬ ਲੋਕਾਂ ਨੂੰ, ਇਨੋਸੈਂਟ ਲੋਕ ਸੀ ਉਹ ਤਾਂ ਜਿਨ੍ਹਾਂ ਨੂੰ ਮਾਰਿਆ ਸੀ, ਸਿਵਲੀਅਨ ਨੂੰ, ਤੇ 250 ਦੇ ਕਰੀਬ ਹੋਸਟੇਜ ਬਣਾਏ ਸੀ, ਤੇ 47,000 ਦੇ ਕਰੀਬ ਇਜ਼ਰਾਈਲ ਵਾਲਿਆਂ ਨੇ ਲੋਕਾਂ ਨੂੰ ਮਾਰ ਮੁਕਾਇਆ। ਉਹਨਾਂ 'ਚ ਮੈਜੋਰਟੀ 'ਚ ਬੱਚੇ, ਬੀਬੀਆਂ, ਇਨੋਸੈਂਟ ਬੰਦੇ ਸੀਗੇ। ਤੇ ਲੱਖ ਤੋਂ ਵੱਧ ਲੋਕ ਜਿਹੜੇ ਆ ਉਹ ਫੱਟੜ ਹੋਏ ਆ। ਪੂਰੀ ਤਰ੍ਹਾਂ ਜਿਹੜਾ ਗਾਜ਼ਾ ਆ ਉਸ ਨੂੰ ਜਿਹੜਾ ਫਲੈਟ
ਕਰ ਦਿੱਤਾ ਗਿਆ। 90% ਲੋਕ ਗਾਜ਼ਾ 'ਚ ਰਹਿਣ ਵਾਲੇ, ਜਿਹਦੀ ਪਾਪੂਲੇਸ਼ਨ 2.3 ਮਿਲੀਅਨ ਆ, ਉਹ ਹੁਣ ਡਿਸਪਲੇਸ ਹੋ ਚੁੱਕੇ ਹੈਗੇ। ਜੀ ਜੀ ਬਿਲਕੁਲ। ਤੇ ਹਰਜੋਤ ਸਿੰਘ ਜੀ, ਜਾਂਦੇ ਜਾਂਦੇ ਜੇ ਗੱਲ ਕਰਦੇ ਜਾਈਏ, ਟਰੰਪ ਹੁਣਾਂ ਨੇ ਡਰਿਲ ਬੇਬੀ ਡਰਿਲ ਦਾ ਨਾਰਾ ਬਹੁਤ ਵਾਰ ਜਿਹੜਾ ਉਹ ਲਾਇਆ। ਜਿਹੜੇ ਸੈਕਟਰੀ ਡਗ ਬਰਗਮ, ਜੋ ਕਿ ਬੀਤੇ ਦਿਨਾਂ ਦੇ ਵਿੱਚ ਸੈਕਟਰੀ ਆਫ ਇੰਟੀਰੀਅਰ ਬਣੇ ਆ, ਉਹਨਾਂ ਨੇ ਅਮਰੀਕਨ એનર્ਜੀ ਡੋਮੀਨੈਂਸ ਨੂੰ ਲੈ ਕੇ ਜਿਹੜਾ ਆਲਰੇਡੀ ਕਈ ਜਿਹੜੇ ਆਰਡਰ ਆ ਉਹ ਸਾਈਨ ਕਰਨੇ ਸ਼ੁਰੂ ਕਰ ਦਿੱਤੇ ਆ। ਕਹਿੰਦੇ ਵੀ ਸੈਕਟਰੀ ਡਗ ਬਰਗਮ ਉਹਨਾਂ ਨੇ ਕਿਹਾ ਆ ਵੀ ਉਹਨਾਂ ਨੇ ਸਾਈਨ ਕੀਤੇ ਆਰਡਰਸ ਦੇ ਵਿੱਚ ਅਜਿਹੇ ਨੇ ਜਿਸ ਦੇ ਵਿੱਚ ਨੈਸ਼ਨਲ એનર્ਜੀ ਐਮਰਜੈਂਸੀ ਆ ਉਹ ਇੱਕ ਹਿਸਾਬ ਦੇ ਨਾਲ ਘੋਸ਼ਿਤ ਕਰ ਦਿੱਤੀ ਆ। ਕਹਿੰਦੇ ਵੀ ਜਿਹੜੀ એનર્ਜੀ ਐਮਰਜੈਂਸੀ ਇਸ ਟਾਈਮ ਨੈਸ਼ਨਲ ਬਣੀ ਪਈ ਆ ਉਸ ਨੂੰ ਅਸੀਂ ਐਡਰੈਸ ਕਰਾਂਗੇ। ਕਹਿੰਦੇ ਵੀ ਇਸ ਦੇ ਨਿਤਾਰੇ ਦੇ ਲਈ ਜਿਹੜੀ ਰਿਲਾਇਬਲ, ਡਾਇਵਰਸੀਫਾਈਡ, ਗਰੋਇੰਗ, ਅਫੋਰਡੇਬਲ ਸਪਲਾਈ ਆਫ એનર્ਜੀ ਜਿਹੜੀ ਆ ਉਹ ਲਿਆਵਾਂਗੇ। ਇੰਟੀਰੀਅਰ ਕਹਿੰਦੇ ਵੀ ਇਮੀਡੀਏਟਲੀ 2 ਐਫਰਟ ਜਿਹੜੀ ਉਹ ਕਰੂਗਾ। એનર્ਜੀ ਸਪਲਾਈ ਜਿਹੜੀ ਕਿ ਇਨਐਡਿਕੁਏਟ ਆ, ਜਿਹੜੀ ਬਾਹਰੋਂ ਮੰਗਾਉਣੀ ਪੈਂਦੀ ਆ, ਉਸ ਨੂੰ ਪੂਰਾ ਕਰਨ ਦੇ ਲਈ, ਤੇ ਨਾਲ ਹੀ ਜਿਹੜਾ ਥ੍ਰੈਟ ਬਣਿਆ ਪਿਆ ਆ ਨੈਸ਼ਨਲ ਤੇ ਇਕਨੋਮਿਕ ਸਿਕਿਉਰਿਟੀ ਦਾ, ਇਸ એનર્ਜੀ ਦੀ ਪ੍ਰੋਡਕਸ਼ਨ ਨੂੰ ਜਿਹੜਾ ਉਹ ਲੈ ਕੇ ਉਸ ਨੂੰ ਜਿਹੜਾ ਉਹ ਪੂਰਾ ਜਿਹੜਾ ਉਹ ਕੀਤਾ ਜਾਊਗਾ। ਤੇ ਇੱਕ ਹੋਰ ਜਿਹੜਾ ਉਹਨਾਂ ਨੇ ਆਰਡਰ ਸਾਈਨ ਕੀਤਾ, ਅਨਲੀਸ਼ਿੰਗ એનર્ਜੀ, ਅਮਰੀਕਨ એનર્ਜੀ, ਉਸ ਦੇ ਤਹਿਤ ਕਹਿੰਦੇ ਵੀ ਉਹ ਇਸ ਮੌਕੇ ਇਮੀਡੀਏਟਲੀ ਉਹ ਸਾਰੇ ਐਕਸ਼ਨਸ ਟਰਮੀਨੇਟ ਕਰ ਰਹੇ ਆ ਜਿਹੜੇ ਕਿ ਪਹਿਲਾਂ ਲਾਏ ਗਏ ਸੀਗੇ, ਰਿਵਿਊ ਲਾਏ ਗਏ ਸੀਗੇ ਏਜੰਸੀ ਐਕਸ਼ਨਸ ਦੇ ਉੱਤੇ, ਜਿਹਦੇ ਨਾਲ ਕਹਿੰਦੇ ਵੀ ਡੋਮੈਸਟਿਕ એનર્ਜੀ ਰਿਸੋਰਸਿਸ ਦੇ ਉੱਤੇ ਵਾਧੂ ਦਾ ਭਾਰ ਪੈ ਰਿਹਾ ਸੀ। ਅਸੀਂ ਉਹ ਸਾਰੇ ਜਿਹੜੇ ਰਿਵਿਊਜ਼ ਆ ਉਹਨਾਂ ਨੂੰ ਖਾਰਜ ਕਰਨ ਜਾ ਰਹੇ ਹਾਂ, ਰੱਦ ਕਰਨ ਜਾ ਰਹੇ ਹਾਂ, ਤਾਂ ਜੋ ਜਲਦ ਤੋਂ ਜਲਦ ਵੱਧ ਤੋਂ ਵੱਧ ਜਿਹੜਾ ਤੇਲ ਆ ਉਹ ਕੱਢਿਆ ਜਾ ਸਕੇ, ਨੈਚੁਰਲ ਗੈਸ ਜਿਹੜੀ ਆ ਉਹ ਕੱਢੀ ਜਾ ਸਕੇ, ਤੇ ਅਮਰੀਕਾ ਦੇ ਵਿੱਚ ਜਿਹੜੀ એનર્ਜੀ ਦੀ ਡਿਮਾਂਡ ਆ ਉਸ ਨੂੰ ਪੂਰਿਆਂ ਕੀਤਾ ਜਾ ਸਕੇ, ਕਿਸੇ ਹੋਰ ਮੁਲਕ ਦੇ ਉੱਤੇ ਜਿਹੜੀ ਆ ਉਹ ਟੇਕ ਲਾਏ ਬਗੈਰ। ਸੋ ਇਹ ਜਿਹੜਾ ਡਿਪਾਰਟਮੈਂਟ ਆ ਉਹ ਕਹਿੰਦੇ ਵੀ ਟਰੰਪ ਹੁਣਾਂ ਦੇ એનર્ਜੀ ਡੋਮੀਨੈਂਸ ਪਾਲਿਸੀਜ਼ ਦੇ ਨਾਲ ਹੈਂਡ ਇਨ ਹੈਂਡ, ਹੱਥ ਦੇ ਨਾਲ ਹੱਥ ਮਿਲਾ ਕੇ ਜਿਹੜਾ ਉਹ ਅੱਗੇ ਚੱਲੇਗਾ, ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਕਰਨ ਜਾ ਰਹੇ ਹੈਗੇ ਆ। ਸੋ ਮਲਟੀਪਲ ਉਹਨਾਂ ਨੇ ਸੈਕਟਰੀ ਬਰਗਮ ਨੇ ਜਿਹੜੇ ਆਰਡਰ ਆ ਉਹ ਜਾਰੀ ਕੀਤੇ ਆ। ਸੋ ਡਰਿਲ ਬੇਬੀ ਡਰਿਲ ਆਪਾਂ ਨੂੰ ਆਉਂਦੇ ਦਿਨਾਂ ਦੇ ਵਿੱਚ ਹੋਰ ਜ਼ਿਆਦਾ ਦੇਖਣ ਨੂੰ ਮਿਲੇਗੀ ਜੀ। ਤੇ ਜਾਂਦੇ ਜਾਂਦੇ ਜੇ ਆਈਸ ਦੀ ਛਾਪਿਆਂ ਦੀ ਅਪਡੇਟ ਕਰਦੇ ਜਾਈਏ, ਜਿਸ ਟਾਈਮ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਦੇ ਹਾਂ। ਅੱਜ ਸਵੇਰੇ ਡੈਨਵਰ ਦੇ ਵਿੱਚ ਇਮੀਗ੍ਰੇਸ਼ਨ ਕਸਟਮ ਆਫੀਸਰਸ, DEA 100 ਤੋਂ ਵੱਧ ਉਹਨਾਂ ਨੇ ਜਿਹੜੇ ਵੈਨਜ਼ੂਏਲਾ ਦੇ ਗੈਂਗ ਮੈਂਬਰ ਆ, ਇੱਕ ਟ੍ਰੈਂਡੇ ਆਰਾਗੂ ਆ, ਉਹਨਾਂ ਨੂੰ ਫੜਨ ਦੇ ਲਈ ਜਿਹੜੇ ਛਾਪੇ ਮਾਰੇ ਹੈਗੇ ਆ, ਤੇ ਕਾਫੀ ਲੋਕਾਂ ਨੂੰ ਅਰੈਸਟ ਵੀ ਕੀਤਾ ਗਿਆ। ਉਸ ਤੋਂ ਬਿਨਾਂ ਇੱਕ ਜੋ ਰਿਪਰੈਜ਼ੈਂਟੇਟਿਵ ਹੈਗੇ ਆ US ਦੇ ਡੈਮੋਕ੍ਰੈਟਿਕ ਕਾਂਗਰਸਮੈਨ, ਉਹਨਾਂ ਨੇ ਜੇਮੀ ਰਸਕਿਨ, ਜੋ ਹਾਊਸ ਜੁਡੀਸ਼ਰੀ ਕਮੇਟੀ ਦੇ ਰੈਂਕਿੰਗ ਮੈਂਬਰ, ਤੇ ਇਸੇ ਤਰ੍ਹਾਂ ਰਿਪਰੈਜ਼ੈਂਟੇਟਿਵ ਪ੍ਰਾਮਿਲਾ ਜਯਾਪਾਲ, ਉਹ ਸਬ ਕਮੇਟੀ ਦੇ ਰੈਂਕਿੰਗ ਮੈਂਬਰ ਆ, ਉਹਨਾਂ ਨੇ ਜੋ ਟਰੰਪ ਐਡਮਿਨਿਸਟ੍ਰੇਸ਼ਨ ਆ ਉਹਨਾਂ ਤੋਂ ਇਹ ਚਿੱਠੀ ਲਿਖ ਕੇ ਪੁੱਛਿਆ ਵੀ ਕਿਹੜੇ US ਦੇ ਸਿਟੀਜ਼ਨਸ ਨੂੰ ਆਈਸ ਵੱਲੋਂ ਅਰੈਸਟ ਕੀਤਾ ਗਿਆ ਹੈ। ਕਹਿੰਦੇ ਪਈ US ਦੇ ਸਿਟੀਜ਼ਨ ਨੂੰ ਆਈਸ ਵਾਲੇ ਅਰੈਸਟ ਨਹੀਂ ਕਰ ਸਕਦੇ। ਪਿਛਲੇ ਦਿਨਾਂ 'ਚ NBC ਨੇ ਇਹ ਰਿਪੋਰਟ ਜਾਰੀ ਕੀਤੀ ਸੀ ਵੀ ਕੁਝ ਸਿਟੀਜ਼ਨਸ ਨੂੰ ਵੀ ਆਈਸ ਵੱਲੋਂ ਅਰੈਸਟ ਕੀਤਾ ਗਿਆ ਹੈਗਾ। ਸੋ ਕਾਫੀ ਜਿਹੜੀ ਆ ਜਦੋਂ ਛਾਪੇ ਪੈਣੇ ਆ ਫਿਰ ਧੱਕਾ ਵੀ ਹੁੰਦਾ ਆ, ਤੇ ਉਸ ਧੱਕੇ ਦੇ ਖਿਲਾਫ ਫਿਰ ਜੇ ਲੋਕ ਜਿਹੜੇ ਬੋਲ ਰਹੇ ਆ ਉਹਨਾਂ ਨੂੰ ਸ਼ਾਬਾਸ਼ ਦੇਣੀ ਵੀ ਬਣਦੀ ਆ। ਸੋ ਜਿਸ ਤਰ੍ਹਾਂ ਆਪਾਂ ਦੱਸਿਆ ਹੀ ਆ ਵੀ ਇਹ ਮੈਟਰ ਨਹੀਂ ਕਰਦਾ ਵੀ ਮੈਂ US ਦਾ ਸਿਟੀਜ਼ਨ ਆ, ਜਦੋਂ ਉਹਨਾਂ ਨੇ ਉਹ ਫੇਸ ਦੇਖਣਾ ਆ ਵੀ ਨਹੀਂ ਜੀ ਇਹ ਤਾਂ ਗੋਰਾ ਹੈ ਨਹੀਂ। ਸੋ ਫਾਰ ਜਿੰਨੇ ਕੁ ਵੀ ਆਪਾਂ ਆਈਸ ਵਾਲਿਆਂ ਦੀਆਂ ਰੇਟਸ ਜਾਂ ਹੋਰ ਦੇਖੀਆਂ ਆ, ਉਹ ਤਾਂ ਤੁਸੀਂ ਕਲੀਅਰਲੀ ਦੇਖ ਸਕਦੇ ਆ ਵੀ ਕਿਹਨਾਂ ਕਲਰ ਦੇ ਲੋਕਾਂ ਦੇ ਉੱਤੇ ਉਹ ਰੇਟਸ ਮਾਰੀਆਂ ਗਈਆਂ, ਜਾਂ ਕਿਹੜੇ ਕਲਰ ਦੇ ਲੋਕ ਜਿਹੜੇ ਅਰੈਸਟ ਕੀਤੇ ਗਏ ਹੈਗੇ। ਜੀ, ਇੱਥੇ ਪ੍ਰੋਗਰਾਮ ਦੀ ਸਮਾਪਤੀ। ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।